ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸ਼ੋਅ ਵਿੱਚ ਜੀ ਆਇਆਂ ਨੂੰ ਕਹਿੰਦਾ। ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਨੂੰ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ ਭਾਰਤ ਤੋਂ ਕੈਨੇਡਾ ਡਿਪੋਰਟ ਕੀਤਾ ਗਿਆ। ਮੈਂ ਗੱਲ ਕਰ ਰਿਹਾ ਸਰਦਾਰ ਗੁਰਚਰਨ ਸਿੰਘ ਬਨਵੈਤ ਹੋਰਾਂ ਦੀ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬਲਕਿ ਕਈ ਦਹਾਕਿਆਂ ਤੋਂ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਚੈਰਿਟੀ ਆਰਗੇਨਾਈਜੇਸ਼ਨ ਦੇ ਰਾਹੀਂ ਵੱਖੋ-ਵੱਖ ਤਰੀਕੇ ਦੇ ਨਾਲ ਸੁਸਾਇਟੀ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਚੈਰੀਟੇਬਲ ਕੰਮ ਕਰ ਰਹੇ ਨੇ। ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ, ਭਾਰਤ ਦੇ ਵੱਖੋ-ਵੱਖ ਇਲਾਕਿਆਂ ਦੇ ਵਿੱਚ ਹੋਵੇ, ਅਤੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਹੋਵੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਕਾਰਜ ਹੋਣ, ਕੋਵਿਡ ਦੌਰਾਨ ਲੋਕਾਂ ਦੀ ਮਦਦ ਕਰਨ ਦੀ ਗੱਲ ਹੋਵੇ, ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕਰਨ ਦੀ ਗੱਲ ਹੋਵੇ, ਚਾਹੇ ਉਹ ਪੰਜਾਬ ਦੇ ਵੱਖੋ-ਵੱਖ ਪਿੰਡਾਂ ਅਤੇ ਹੋਰ ਥਾਵਾਂ ਦੇ ਉੱਤੇ ਅੱਖਾਂ ਦੇ ਕੈਂਪ ਲਾਉਣੇ, ਹੋਰ ਸਿਹਤ ਸਹੂਲਤਾਂ ਦੇ ਕੈਂਪ ਲਾਉਣੇ, ਇਸ ਤਰੀਕੇ ਦੀਆਂ ਸੇਵਾਵਾਂ ਲਗਾਤਾਰ ਕਰਦੇ ਆ ਰਹੇ ਸੀ। ਪਰ ਹੁਣ ਪਿਛਲੇ ਦਿਨੀ ਜਦੋਂ ਨਵਾਂ ਸਾਲ ਚੜ੍ਹ ਰਿਹਾ ਸੀ, 31 ਤਰੀਕ ਨੂੰ ਜਦੋਂ ਇਹ ਅੰਮ੍ਰਿਤਸਰ ਗਏ ਆ, ਅਤੇ ਉੱਥੇ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਉਤਰਦਿਆਂ ਹੀ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ। ਲਗਭਗ 36 ਘੰਟੇ ਦੇ ਕਰੀਬ ਇਹਨਾਂ ਨੂੰ ਡਿਟੇਨ ਕਰਕੇ ਰੱਖਿਆ ਗਿਆ, ਅਤੇ ਉਸ ਤੋਂ ਬਾਅਦ ਏਅਰਪੋਰਟ ਤੋਂ ਹੀ ਵਾਪਸ ਇਹਨਾਂ ਨੂੰ ਕੈਨੇਡਾ ਡਿਪੋਰਟ ਕੀਤਾ ਗਿਆ, ਕੈਨੇਡਾ ਭੇਜਿਆ ਗਿਆ, ਅਤੇ ਕਿਹਾ ਗਿਆ ਕਿ ਤੁਸੀਂ ਦੁਬਾਰਾ ਭਾਰਤ ਦੇ ਵਿੱਚ ਦਾਖਲ ਨਹੀਂ ਹੋ ਸਕਦੇ। ਤਾਂ ਅੱਜ ਇਹਨਾਂ ਤੋਂ ਜਾਣਦੇ ਹਾਂ ਕਿ ਇਹ ਕਿਵੇਂ ਵਾਪਰਿਆ, ਕਿਵੇਂ ਇਹਨਾਂ ਦੇ ਨਾਲ ਉੱਥੇ ਜਿਹੜਾ ਆ ਵਰਤਾਓ ਕੀਤਾ ਗਿਆ ਏਅਰਪੋਰਟ ਦੇ ਉੱਤੇ, ਅਤੇ ਸਾਰੀ ਕੀ ਗੱਲਬਾਤ ਹੋਈ। ਤਾਂ ਗੁਰਚਰਨ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇਖਣ ਵਾਲੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਚਰਨ ਸਿੰਘ ਜੀ, ਜਿਵੇਂ ਮੈਂ ਇੱਕ ਭੂਮਿਕਾ ਜੀ ਸਾਰੇ ਦਰਸ਼ਕਾਂ ਨੂੰ ਦੱਸੀ ਆ, ਕਿਉਂਕਿ ਬਹੁਤੇ ਲੋਕਾਂ ਨੂੰ ਹੁਣ ਹੌਲੀ ਹੌਲੀ ਪਤਾ ਲੱਗ ਰਿਹਾ ਵੀ ਇਹ ਵਾਪਰਿਆ, ਜਿਵੇਂ ਡਿਪੋਰਟ ਕੀਤਾ ਗਿਆ ਤੁਹਾਨੂੰ ਉੱਥੋਂ। ਤੁਹਾਡੀਆਂ ਸੇਵਾਵਾਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜੋ 31 ਦਸੰਬਰ ਨੂੰ ਵਾਪਰਿਆ, ਤੁਹਾਨੂੰ ਕਿਵੇਂ ਦਾ ਤੁਹਾਡੇ ਨਾਲ ਉੱਥੇ ਟਰੀਟਮੈਂਟ ਕੀਤਾ ਗਿਆ, ਅਤੇ ਕਿਹੜੇ ਹੁਕਮਾਂ ਦੇ ਉੱਤੇ ਤੁਹਾਨੂੰ ਉੱਥੋਂ ਡਿਪੋਰਟ ਕੀਤਾ ਗਿਆ? ਦੇਖੋ, ਮੈਂ ਇੰਡੀਆ ਅਕਤੂਬਰ ਦਾ ਗਿਆ ਹੋਇਆ ਸੀਗਾ। ਟਾਈਮ ਟੂ ਟਾਈਮ ਮਤਲਬ ਸਾਲ ਦੇ ਵਿੱਚ 2-2 3-3 ਵਾਰੀ ਵੀ ਜਾਂਦਾ, ਉੱਥੇ ਰਹਿੰਦਾ ਜਾ ਕੇ ਇੰਡੀਆ ਦੇ ਵਿੱਚ ਚੈਰਿਟੀ ਦਾ ਕੰਮ ਕਰਨਾ, ਜਾਂ ਹੋਰ ਜਿਹੜੇ ਮਸਲੇ ਹੁੰਦੇ ਉਹਨਾਂ ਨੂੰ ਹੱਲ ਕਰਨਾ। ਅਤੇ ਉੱਥੋਂ ਮੈਂ 14 ਤਰੀਕ ਦਸੰਬਰ ਨੂੰ ਦੁਬਈ ਗਿਆ। ਦੁਬਈ ਤੋਂ ਥਾਈਲੈਂਡ, ਸਿੰਗਾਪੁਰ ਅਤੇ ਮਲੇਸ਼ੀਆ। ਉਹ ਮੇਰਾ ਪਰਸਨਲ ਟਰਿਪ ਸੀਗਾ ਘੁੰਮਣ ਫਿਰਨ ਵਾਸਤੇ। ਅਤੇ 31 ਤਰੀਕ ਮੈਂ ਇਸ ਕਰਕੇ ਰੱਖੀ ਸੀ ਵੀ ਨਵੇਂ ਸਾਲ ਨੂੰ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆਪਣਾ ਸਾਲਨਾਮਾ ਚੜ੍ਹਾਵਾਂ ਹਰਿਮੰਦਰ ਸਾਹਿਬ। ਅਤੇ ਮੈਂ ਬੜੇ ਚਾਅ ਦੇ ਨਾਲ ਮਤਲਬ ਗਿਆ। ਪਹਿਲਾ ਹੀ ਆਦਮੀ ਸੀ ਜਹਾਜ਼, ਪਹਿਲੀ ਸੀਟ ਸੀ ਮੇਰੀ। ਮੈਂ ਉਤਰ ਕੇ ਪਹਿਲਾਂ ਹੀ ਜਾ ਕੇ ਉਹਨੂੰ ਕਾਊਂਟਰ ਦੇ ਉੱਤੇ ਸਰਦਾਰ ਲੜਕਾ ਸੀਗਾ, ਅਤੇ ਉਹਨੂੰ ਮੈਂ ਪਾਸਪੋਰਟ ਦਿੱਤਾ ਆਪਣਾ ਇਮੀਗ੍ਰੇਸ਼ਨ ਵਾਸਤੇ। ਅਤੇ ਮੈਨੂੰ ਉਹਨਾਂ ਨੇ ਕੰਪਿਊਟਰ 'ਚ ਪਾ ਕੇ ਅਤੇ ਮੈਨੂੰ ਕਹਿੰਦੇ ਤੁਸੀਂ ਬੈਠੋ ਜੀ ਇੱਥੇ। ਮੈਂ ਕਿਹਾ ਬੈਠਣ ਦਾ ਕੀ ਮਤਲਬ ਹੋਇਆ? ਕਹਿੰਦੇ ਨਹੀਂ ਬੈਠੋ। ਅਤੇ ਮੈਂ ਉੱਥੇ ਬੈਠ ਗਿਆ ਅਤੇ ਸਾਰੇ ਪੈਸੇਂਜਰ ਜਿਹੜੇ ਸੀਗੇ ਉਹ ਸਮਾਪਤ ਹੋ ਗਏ। ਫਿਰ ਹੈ ਨਾ, ਉਹਨਾਂ ਨੂੰ ਭੁਗਤਾ ਦਿੱਤਾ ਉਹਨਾਂ ਨੇ। ਫਿਰ ਮੇਰੇ ਕੋਲ ਆਏ ਉਹ ਆ ਕੇ ਮੈਨੂੰ ਮਤਲਬ ਕਹਿਣ ਲੱਗੇ ਕਿ ਤੁਹਾਨੂੰ ਡਿਪੋਰਟ ਕਰਨਾ। ਮੈਂ ਕਿਹਾ ਮੈਨੂੰ ਕਾਹਦਾ ਡਿਪੋਰਟ ਕਰਨਾ, ਤੁਸੀਂ 20 ਸਾਲ ਤੋਂ ਮੈਂ ਇੱਥੇ ਆ ਰਿਹਾ। ਅਤੇ ਮੈਂ ਆਈ ਵਾਜ਼ ਸਰਪ੍ਰਾਈਜ਼ ਕਿ ਮੇਰੇ ਨਾਲ ਇਹ ਕੀ ਤੁਸੀਂ ਕਰ ਰਹੇ ਹੈਗੇ ਆ। ਕਹਿੰਦੇ ਨਹੀਂ ਜੀ, ਸਾਡਾ ਕੰਪਿਊਟਰ ਕਹਿ ਰਿਹਾ ਕਿ ਇਹਨੂੰ ਇੱਥੇ ਬਣਨਾ ਦਿਓ, ਇਹਨੂੰ ਇੱਥੇ ਰਹਿਣ ਦਾ ਵੀ ਅਲਾਉਡ ਨਹੀਂ ਹੈਗਾ ਇੰਡੀਆ ਦੇ ਵਿੱਚ। ਕਮਾਲ ਦੀ ਗੱਲ ਆ। ਅਤੇ ਐਨੀਵੇ ਸਾਰੇ ਮੁੰਡੇ ਮੇਰੇ ਪਾਸ ਆ ਗਏ, ਉਹ ਇਮੀਗ੍ਰੇਸ਼ਨ ਵਾਲੇ 4-5 ਕਾਊਂਟਰ ਹੁੰਦੇ ਆ, ਇਕੱਠੇ ਹੋ ਕੇ ਆ ਗਏ। ਉਹ ਦੇ ਵਾਜ਼ ਵੈਰੀ ਨਾਈਸ, ਇੱਦਾਂ ਦੀ ਕੋਈ ਗੱਲ ਨਹੀਂ। ਮੈਨੂੰ ਬੜੀ ਇੱਜ਼ਤ ਦੇ ਨਾਲ, ਤਮੀਜ਼ ਦੇ ਨਾਲ ਉਹ ਗੱਲ ਕਰਦੇ ਸੀ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ, ਹੈ ਨਾ, ਸੈਂਟਰ ਨੇ ਇਹ ਕੀਤਾ ਹੈਗਾ। ਸੈਂਟਰ ਦੇ ਵਿੱਚੋਂ ਕੀ, ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ, ਮੇਰਾ ਕੋਈ ਮੁਕੱਦਮਾ ਨਹੀਂ ਹੈ, ਮੇਰੀ ਪੁਲਿਸ ਰਿਪੋਰਟ ਨਹੀਂ ਹੈ ਇੱਥੇ ਇੰਡੀਆ ਦੇ ਵਿੱਚ ਕੋਈ ਵੀ, ਨਾ ਮੇਰੀ ਇੱਥੇ ਕੈਨੇਡਾ ਦੇ ਵਿੱਚ ਆ। ਮੈਂ ਇੱਕਦਮ ਕਲੀਅਰ ਹਾਂ। ਅਤੇ ਐਨੀਵੇ ਉਹਨਾਂ ਨੇ ਉਠਾਇਆ ਮੈਨੂੰ, ਜਾ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਲੋਕ ਖੋਲ੍ਹਿਆ, ਉਹਦਾ ਲੋਕ ਸੀਗਾ ਬੰਦ ਕੀਤਾ ਆ। ਲੋਕ ਖੋਲ੍ਹ ਕੇ ਸਿਕਿਉਰਿਟੀ ਵਾਲੇ ਮੰਗਾ ਲਏ।
ਸਿਕਿਉਰਿਟੀ ਵਾਲੇ 2 ਗੰਨਾਂ ਵਾਲੇ ਬਿਠਾਤੇ ਨਾਲ, ਤੇ ਇੱਕ ਮੁੰਡਾ 에ਅਰਲਾਈਨ ਵਾਲਾ ਮੇਰੇ ਨਾਲ ਬਿਠਾਤਾ। ਤੇ ਟਾਈਮ ਨਿਕਲ ਗਿਆ, ਰਾਤ ਸੀਗੀ, ਰਾਤ ਦਾ ਉਹ ਫਲਾਈਟ ਜਿਹੜੀ ਸੀ ਉਹ ਵਾਪਸ ਚਲੇ ਗਈ। 11:30 ਵਜੇ ਤੁਰਨੀ ਸੀ ਮਲੇਸ਼ੀਆ ਨੂੰ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਤੂੰ ਮੈਨੂੰ ਡਿਪੋਰਟ ਹੀ ਕਰਨਾ, ਮੈਂ ਕੈਨੇਡੀਅਨ ਸਿਟੀਜ਼ਨ ਹਾਂ, ਮੈਨੂੰ ਕੈਨੇਡਾ ਜਾਣ ਦਿਓ ਤੁਸੀਂ, ਮੈਂ ਆਪਣੀ ਟਿਕਟ ਲਾ ਕੇ ਚਲੇ ਜਾਂਦਾ। ਤੇ ਉਹ ਨਹੀਂ ਜੀ, ਸਾਡਾ ਇਹ ਲਾਅ ਨਹੀਂ ਹੈ, ਜਿਹੜੀ 에ਅਰਲਾਈਨ ਰਾਹੀਂ ਤੁਸੀਂ ਆਏ ਆ ਤੁਹਾਨੂੰ ਉਹਦੇ ਵਿੱਚ ਹੀ ਵਾਪਸ ਜਾਣਾ ਪੈਣਾ। ਮੈਂ ਮਲੇਸ਼ੀਆ ਜਾ ਕੇ ਕੀ ਕਰਾਂਗਾ, ਹੁਣ ਤਾਂ ਮੈਂ ਉੱਥੋਂ ਆਇਆ ਕੱਲ੍ਹ। ਤੇ ਐਨੀਵੇ ਉਹ ਨਹੀਂ ਮੰਨੇ। ਤੇ ਦੂਸਰਾ ਦਿਨ ਹੋਇਆ, ਉਹ ਕੁਰਸੀਆਂ ਸੀਗੀਆਂ 2-3 ਕੇ ਪਈਆਂ, ਉਹਨਾਂ 'ਤੇ ਬੈਠ ਬੂਠ ਕੇ ਰਾਤ ਕੱਟੀ। ਵਾਸ਼ਰੂਮ ਬਾਰ-ਬਾਰ ਆਉਂਦਾ ਸੀ, ਬੁੜੇ ਹੋ ਕੇ ਵਾਸ਼ਰੂਮ ਦੀ ਪ੍ਰੋਬਲਮ ਹੋ ਜਾਂਦੀ ਆ। ਹਰ ਵੇਲੇ ਸਿਕਿਉਰਿਟੀ ਨੂੰ ਕਹਿਣਾ, ਸਿਕਿਉਰਿਟੀ ਵਾਲੇ ਨੇ ਨਾਲ ਜਾਣਾ ਵਾਸ਼ਰੂਮ ਹੈ ਨਾ ਕਰਨ ਵਾਸਤੇ। ਤੇ ਇਸ ਤਰ੍ਹਾਂ ਟਾਈਮ ਗੁਜ਼ਰਦਾ ਗਿਆ। ਸਵੇਰੇ 10-11 ਵੱਜ ਗਏ ਤੇ ਏਜੰਸੀਆਂ ਵਾਲੇ ਆਏ। ਸੀਕਰਟ ਏਜੰਸੀ ਹੈ ਜਿਹੜੀ ਉਹਨਾਂ ਦੀ, ਸਰਦਾਰ ਸੀ। ਉਹ ਸਰਦਾਰ ਦਰਵਾਜ਼ਾ ਖੋਲ੍ਹ ਕੇ ਜਦੋਂ ਅੰਦਰ ਹੀ ਵੜਿਆ ਨਾ, ਮੈਨੂੰ ਸਮਾਈਲ ਦਿੱਤੀ ਉਹਨੇ। ਜਦੋਂ ਮੈਨੂੰ ਸਮਾਈਲ ਦਿੱਤੀ, ਮੈਂ ਜ਼ੋਰ ਨਾਲ ਫਤਿਹ ਬੁਲਾਈ ਉਹਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਖੁਸ਼ ਹੋ ਗਿਆ, ਆ ਕੇ ਬੈਠ ਰਿਹਾ ਇੱਦਾਂ ਜਿੱਦਾਂ ਤੁਸੀਂ ਬੈਠੇ ਆ, ਕੋਲ ਆ ਕੇ ਬੈਠ ਰਿਹਾ। ਕੋਈ ਗੱਲ ਨਹੀਂ ਸੀ ਮੇਰੇ ਨਾਲ ਕਰ ਰਿਹਾ। ਮੈਂ ਕਿਹਾ ਮੈਨੂੰ ਦੱਸੋ ਤਾਂ ਸਹੀ, ਤੁਸੀਂ ਮੇਰਾ ਕਸੂਰ ਕੀ ਆ, ਮੈਨੂੰ ਦੱਸੋ ਤੁਸੀਂ ਕਾਹਦੇ ਵਾਸਤੇ ਮੈਨੂੰ ਡਿਟੇਨ ਕੀਤਾ ਹੈ, ਕਾਹਦੇ ਵਾਸਤੇ ਤੁਸੀਂ ਮੈਨੂੰ ਡਿਪੋਰਟ ਕਰ ਰਹੇ ਹੋ। ਕਹਿੰਦੇ ਜੀ ਸਾਨੂੰ ਨਹੀਂ ਪਤਾ। ਮੈਂ ਕਿਹਾ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਮੇਰੇ ਕੋਲ ਕੀ ਕਰਨ ਆਏ ਆ, ਏਜੰਸੀਆਂ ਵਾਲੇ ਆ, ਉਹ ਤੁਹਾਡੇ ਬਗੈਰ ਤਾਂ ਕੰਟਰੀ ਨਹੀਂ ਚੱਲਦੀ, ਹਰ ਇੱਕ ਚੀਜ਼ ਦੀ ਨੌਲੇਜ ਹੁੰਦੀ ਹੈ ਤੁਹਾਡੇ ਕੋਲ। ਖੈਰ ਮੈਂ ਬੋਲੀ ਗਿਆ ਤੇ ਉਹਨਾਂ ਨੇ ਕੋਈ ਨਹੀਂ, ਉਹ ਕਹਿੰਦੇ ਨਹੀਂ ਯਾਰ ਤੂੰ ਖਾ ਕੁਛ। ਉਹ ਨਾਲ ਇੱਕ ਹੋਰ ਉਹਦਾ ਅਸਿਸਟੈਂਟ ਸੀਗਾ, ਉਹਨੂੰ ਭੇਜਿਆ, ਉਹਨੂੰ ਪਰੌਠੇ ਮੰਗਾ ਲੈ, ਪਰੌਠੇ। ਮੈਂ ਕਿਹਾ ਮੈਂ ਤੁਹਾਡਾ ਖਾਣਾ ਨਹੀਂ ਖਾਣਾ, ਇਹ ਹਰਾਮ ਆ ਮੇਰੇ ਵਾਸਤੇ, ਮੈਂ ਤੁਹਾਡਾ ਖਾਣਾ ਨਹੀਂ ਖਾਣਾ ਹੈ। ਇੱਥੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ 1 ਲੱਖ ਆਦਮੀ ਰੋਜ਼ ਦਾ ਖਾਂਦਾ, ਕੋਈ ਭੁੱਖਾ ਨਹੀਂ ਸੌਂਦਾ। ਅੱਜ ਮੈਂ ਆਪਣੇ ਗੁਰੂ ਨੂੰ ਕਹਾਂਗਾ ਮੈਂ ਇੱਥੇ ਭੁੱਖਾ ਸੁੱਤਾ ਹੈ ਨਾ, ਮੇਰਾ ਗੁਰੂ ਮੇਰਾ ਹਾਮੀ ਭਰੇਗਾ। ਤੇ ਉਹ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ, ਉਹ ਚਲੇ ਗਏ। ਫਿਰ ਹੋਰ ਆ ਗਏ ਏਜੰਸੀ ਵਾਲੇ, ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ। ਉਹ ਸਗੋਂ ਉਹ ਆਪਣੇ ਆਪ ਨੂੰ ਸ਼ੋਅ ਅਪ ਕਰਦੇ ਸੀਗੇ। ਉਹ 에ਅਰਲਾਈਨ ਵਾਲੇ ਨਾਲ ਲੜਦਾ ਵੀ ਟਿਕਟ ਤੁਸੀਂ ਲਾਓ, ਇਹ ਕਿਉਂ ਲਾਵੇ ਹੈ ਨਾ, ਮੈਨੂੰ ਸ਼ੋਅ ਅਪ ਕਰਨ ਵਾਸਤੇ। ਕਹਿੰਦਾ ਟਿਕਟ ਤੁਸੀਂ ਲਾਓ, ਇਹ ਕਿਉਂ ਲਾਵੇ, ਤੁਸੀਂ ਡਿਪੋਰਟ ਕਰ ਰਹੇ ਹੋ ਇਹਨੂੰ। ਤੇ ਮੈਂ ਚੁੱਪ ਕਰਕੇ ਬੈਠਾ ਰਿਹਾ। ਐਨੀਵੇ ਟਾਈਮ ਨਿਕਲਦਾ ਗਿਆ, 36 ਘੰਟੇ ਹੋ ਗਏ। ਦੂਸਰੇ ਦਿਨ ਵੀ ਬੈਠਿਆਂ ਤੇ ਬੈਕ ਦੀ ਬੜੀ ਪ੍ਰੋਬਲਮ ਸੀ ਮੇਰੀ, ਡਿਸਕਾਂ ਹਿੱਲੀਆਂ ਹੋਈਆਂ, ਦਿਲ ਦੇ ਵਿੱਚ ਬੈਟਰੀ ਪਈ ਹੋਈ ਆ, ਤੇ ਹਾਲਾਤ ਕਾਫੀ ਖ਼ਰਾਬ ਸੀ। ਤੇ ਉਹ ਕਹਿੰਦੇ ਅਗਰ ਤੂੰ ਨਹੀਂ ਟਿਕਟ ਦਾ ਇੰਤਜ਼ਾਮ ਕਰਦਾ ਤੇ ਇੱਥੇ ਬੈਠਾ ਰਹਿ। ਮੈਂ ਕਿਹਾ ਦਫਾ ਕਰੋ ਤੁਸੀਂ। ਮੈਂ ਇੱਥੋਂ ਟਿਕਟ ਦਾ ਇੰਤਜ਼ਾਮ ਕੀਤਾ ਆਪਣਾ, ਤੇ ਟਿਕਟ ਲਈ ਤੇ ਮੈਂ ਆ ਗਿਆ। ਜਦੋਂ ਮੈਨੂੰ ਉਹਨਾਂ ਨੇ ਜਹਾਜ਼ ਚੜ੍ਹਾਉਣਾ ਸੀਗਾ ਤੇ ਆਪਣੇ ਪੇਪਰ ਵਰਕ ਵਗੈਰਾ ਕਰਦੇ ਰਹੇ, ਮੇਰੇ ਤੋਂ ਕੋਈ ਸਾਈਨ ਨਹੀਂ ਕਰਵਾਇਆ ਡਿਪੋਰਟ ਦਾ, ਨਾ ਹੀ ਮੈਨੂੰ ਕੋਈ ਪੇਪਰ ਦਿੱਤਾ, ਨਾ ਮੇਰੇ ਪਾਸਪੋਰਟ ਦੇ ਉੱਤੇ ਸਟੈਂਪ ਲਾਈ ਹੈਗੀ ਆ। ਉਹ ਸੀ ਆਈ ਵੀ ਮੇਰੇ ਕੋਲ ਸੀਗੀ, ਉਹ ਵੀ ਲੈ ਗਿਆ। ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕੈਂਸਲ ਕਰ ਦਿੱਤੀ ਹੈ ਜਾਂ ਨਹੀਂ ਕਰ ਦਿੱਤੀ, ਕਿਉਂਕਿ ਮੈਂ ਇੱਥੇ ਆ ਕੇ ਵੀ ਐਨੀਵੇ ਫਿਰ ਮੈਂ ਮਲੇਸ਼ੀਆ ਆ ਗਿਆ, ਮਲੇਸ਼ੀਆ ਤੋਂ ਹਾਂਗਕਾਂਗ ਹੁੰਦੇ ਤੁਹਾਨੂੰ ਉੱਥੇ ਉਹਨਾਂ ਨੇ ਕੋਈ ਡਾਕੂਮੈਂਟ ਨਹੀਂ ਦਿੱਤਾ ਨਾ, ਤੁਹਾਨੂੰ ਉੱਥੋਂ ਦੇਣ ਲੱਗਿਆ ਵੀ ਕੋਈ ਰੀਜ਼ਨ ਵੀ ਤੁਹਾਨੂੰ ਕਿਉਂ ਡਿਪੋਰਟ ਕਰ ਰਹੇ ਆ, ਕੁਛ ਨਹੀਂ। ਤੇ ਕੋਈ ਮਤਲਬ ਕੋਈ ਤੁਹਾਨੂੰ ਕੋਈ ਗੱਲ ਹੋਈ ਹੋਵੇ, ਕੁਝ ਤੁਹਾਨੂੰ? ਮੈਨੂੰ ਕੁਛ ਵੀ ਨਹੀਂ ਦਿੱਤਾ ਉਹਨਾਂ ਨੇ। ਮੈਨੂੰ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਉਹਨਾਂ ਨੇ ਮੇਰੇ ਨਾਲ ਡਰਾਮਾ ਕੀਤਾ ਹੁੰਦਾ, ਠੀਕ ਨਹੀਂ। ਕਮ ਸੇ ਕਮ ਅਗਲੇ ਦਿੰਦੇ ਆ ਵੀ ਰੀਜ਼ਨ ਦੱਸਦੇ ਆ ਵੀ ਇਸ ਕਰਕੇ ਤੈਨੂੰ ਮੋੜਿਆ। ਮਤਲਬ ਹੁਣ ਤੁਹਾਡੇ ਨਾਂ ਸਟੈਂਪ ਲੱਗੀ ਆ ਪਾਸਪੋਰਟ ਤੇ ਵੀ ਤੁਸੀਂ ਉੱਥੇ ਗਏ ਹੋ, ਲੈਂਡ ਕੀਤੇ ਹੋ, ਤੁਹਾਡੇ ਕੋਲ ਕੋਈ ਇਹੋ ਜਿਹਾ ਪ੍ਰੂਫ ਨਹੀਂ? ਕੋਈ ਨਹੀਂ ਹੈ। ਓਕੇ, ਕੋਈ ਨਹੀਂ ਹੈ। OCI ਵੀ ਮੇਰੇ ਕੋਲ ਆ, ਉੱਥੋਂ ਫਿਰ ਚੜ੍ਹਨ ਲੱਗਿਆ। OCI ਤੁਹਾਡੇ ਕੋਲ ਆ ਜਾਂ ਉਹ ਲੈ ਗਏ ਤੁਹਾਡਾ? ਮੇਰੇ ਕੋਲ ਆ। ਓਕੇ। ਉਦੋਂ ਜਦੋਂ ਮੈਨੂੰ ਚੜਾਉਣ ਲੱਗਾ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਮੇਰੀ OCI ਕਿੱਥੇ? ਕਹਿੰਦਾ ਲਿਫਾਫੇ ਦੇ ਵਿੱਚ ਆ। ਮੈਨੂੰ ਕੱਢ ਕੇ ਦਿਖਾਈ ਉਹਨ, ਤੇ ਉਹ ਕਹਿੰਦਾ, ਮੈਂ ਕਿਹਾ ਵੀ ਇਹਨੂੰ ਕੈਂਸਲ ਕੀਤਾ ਤੁਸੀਂ? ਕਹਿੰਦਾ ਆਈ ਡੋਂਟ ਨੋ। ਤੇ 에ਅਰਲਾਈਨ ਵਾਲਿਆਂ ਨੇ ਵੀ ਤੁਹਾਨੂੰ ਕੁਝ ਨਹੀਂ ਦੱਸਿਆ? ਵੀ ਨਾ 에ਅਰਲਾਈਨ ਨਾਲ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਤਾਂ ਉਹਨਾਂ ਦਾ ਕਸਟਮਰ ਹਾਂ 에ਅਰਲਾਈਨ ਵਾਲਿਆਂ ਦਾ, ਤਾਂ ਮੈਂ ਪੇ ਕੀਤਾ, ਠੀਕ ਨਹੀਂ। ਜਿਹੜੀ ਸੀਟ ਸੀ ਮੇਰੀ ਮੋਹਰੇ ਸੀਗੀ, ਉਹ ਉੱਥੇ ਨਹੀਂ ਮੈਨੂੰ ਬੈਠਣ ਦਿੱਤਾ ਉਹਨਾਂ ਨੇ। ਗਨ ਦੇ ਨਾਲ ਜਾ ਕੇ 2 ਗੰਨਾਂ ਵਾਲੇ ਮੈਨੂੰ ਬਿਠਾ ਕੇ ਪਿੱਛੇ ਆਏ। ਉਹ ਪੂਰੀ ਇਨਸਲਟ ਕੀਤੀ ਕਿ ਜਿਹੜੇ ਪੈਸੇਂਜਰ ਆ ਉਹ ਦੇਖ ਰਹੇ ਆ। ਮਤਲਬ ਜਿਹੜੇ ਅਫੀਸ਼ੀਅਲ ਸੀ ਜਿਹੜੇ ਤੁਹਾਨੂੰ ਜਹਾਜ਼ 'ਚ ਬਿਠਾਉਣਾ, ਉਹਨਾਂ ਨੇ ਤੁਹਾਡੀ ਇਨਸਲਟ ਕੀਤੀ ਲੋਕਾਂ ਸਾਹਮਣੇ? ਹਾਂਜੀ। ਕੀ ਕਿਹਾ ਉਹਨਾਂ ਨੇ ਤੁਹਾਨੂੰ ਲੋਕਾਂ ਦੇ ਸਾਹਮਣੇ? ਮਤਲਬ ਮੇਰੀ ਇਨਸਲਟ ਹੀ ਸੀਗੀ ਉਹ, ਕਿ ਇੱਕ ਬੁੜੇ ਆਦਮੀ ਨੂੰ ਇਹ ਡਿਟੇਨ ਕਰ ਰਹੇ ਆ। ਹਾਂਜੀ।
ਤੇ ਉਹ ਪਿੱਛੇ ਜਾ ਕੇ ਬਿਠਾ ਦਿੱਤਾ। ਉਹ ਕੁੜੀਆਂ ਜਿਹੜੀਆਂ 에ਅਰ ਹੋਸਟਲ ਸੀਗੀਆਂ, ਜਿਹੜੇ ਫਲਾਈਟ 'ਚ ਮੈਂ ਗਿਆ ਸੀ ਉਸੇ ਵਿੱਚ ਉਹ ਸੀਗੀਆਂ, ਉੱਥੇ ਰਾਤ ਰਹਿ ਕੇ ਆਈਆਂ ਸੀ। ਉਹ ਮੇਰੇ ਵੱਲ ਨੂੰ ਦੇਖੇ, ਕਿਉਂਕਿ ਜਾਣ ਲੱਗਿਆ ਮੇਰੇ ਕੋਲ ਬਿਜ਼ਨਸ ਕਲਾਸ ਦੀ ਟਿਕਟ ਸੀਗੀ, ਮੋਹਰੇ ਮੈਂ ਬੈਠਾ ਸੀਗਾ, ਤੇ ਉਹ ਸਰਵ ਕਰਦੀਆਂ ਸੀਗੀਆਂ। ਤੇ ਉਹ ਕਹਿੰਦੀਆਂ ਕੀ ਹੋਇਆ? ਮੈਂ ਕਿਹਾ ਇਹਨਾਂ ਨੇ ਮੈਨੂੰ ਮਤਲਬ ਇਸ ਤਰ੍ਹਾਂ ਕੀਤਾ ਹੈਗਾ, ਪਤਾ ਨਹੀਂ ਲੱਗਾ ਮੈਨੂੰ। ਉਹ ਕਹਿੰਦੇ ਡੋਂਟ ਵਰੀ, ਇਹਨਾਂ ਨੂੰ ਜਾਣ ਦਿਓ। ਤੇ ਬਾਅਦ ਵਿੱਚ ਉਹਨਾਂ ਨੇ ਮੈਨੂੰ ਰਾਈਟ ਵੇ ਖਾਣਾ ਦਿੱਤਾ, ਬਹੁਤ ਅੱਛੀ ਤਰ੍ਹਾਂ ਡੀਲ ਕੀਤਾ ਉਹਨਾਂ ਨੇ। 에ਅਰਲਾਈਨ ਵਾਲਿਆਂ ਦੀ ਕੋਈ ਪ੍ਰੋਬਲਮ ਨਹੀਂ। ਆਏ ਤੇ ਮਲੇਸ਼ੀਆ ਆ ਕੇ ਉਤਰੇ ਆ, ਤੇ ਉੱਥੇ ਆਫਿਸਰ ਜਿਹੜਾ ਕਹਿੰਦਾ ਤੇ ਤੂੰ ਤਾਂ ਕੱਲ੍ਹ ਗਿਆ ਇੱਥੋਂ। ਮੈਂ ਕਿਹਾ ਇੰਡੀਆ ਵਾਲੇ ਮੈਨੂੰ ਲਾਈਕ ਨਹੀਂ ਕਰਦੇ। ਤੇ ਉਹ ਹੱਸਣ ਲੱਗ ਪਿਆ, ਜਿੰਨਾ ਸੀਗਾ। ਕਹਿੰਦਾ ਜੀ ਇੰਨੀ ਛੇਤੀ ਮੁੜਿਆ? ਮੈਂ ਕਿਹਾ ਹਾਂ, ਮੈਂ ਇੱਥੋਂ ਮਤਲਬ ਦੂਸਰੀ 에ਅਰਲਾਈਨ ਫੜਨੀ ਹੈਗੀ ਆ, ਟ੍ਰਾਂਜ਼ਿਟ। ਤੇ ਉਹਨਾਂ ਨੇ ਮੇਰਾ ਉਹ ਇਮੀਗ੍ਰੇਸ਼ਨ ਦੇ ਵਿੱਚ ਪਾਇਆ ਤੇ ਮੈਨੂੰ ਦੇ ਦਿੱਤਾ, ਪਾਸਪੋਰਟ ਦੇ ਦਿੱਤਾ ਵਾਪਸ। ਤੇ ਮੇਰਾ ਪਾਸਪੋਰਟ ਖੈਰ ਉੱਤੇ ਪਿਆ ਹੈਗਾ, ਤੇ ਮੈਂ ਤੁਹਾਨੂੰ ਦਿਖਾ ਸਕਦਾ। ਉਹਦੇ ਉੱਤੇ ਕੋਈ ਸਟੈਂਪ ਨਹੀਂ। ਤੁਸੀਂ ਕੋਈ ਲੈਟਰ ਕਹਿ ਰਹੇ ਸੀ ਵੀ ਤੁਹਾਨੂੰ, ਤੁਸੀਂ ਉਹਦੀ ਫੋਟੋ? ਨਹੀਂ, ਮੈਨੂੰ ਕੋਈ ਨਹੀਂ ਹੈ। ਇੱਕ ਉਹ ਮੁੰਡਾ ਜਿਹੜਾ ਮੇਰੇ ਕੋਲ 에ਅਰਲਾਈਨ ਨਾਲ ਬੈਠਾ ਸੀ, ਉਹਨੂੰ ਉਹਨਾਂ ਨੇ ਪੇਪਰ ਇੱਕ ਦਿੱਤਾ ਸੀਗਾ। ਉਹ ਟੇਬਲ 'ਤੇ ਰੱਖ ਕੇ ਨਾ ਪੇਪਰ, ਤੇ ਉਹ ਵਾਸ਼ਰੂਮ ਚਲੇ ਗਿਆ। ਤੇ ਮੈਂ ਬਾਅਦ ਵਿੱਚ ਉਹਦੀ ਕਾਪੀ ਬਣਾ ਲਈ। ਉਹ 'ਤੇ ਲਿਖਿਆ ਹੋਇਆ ਕਿ ਇਹਨੂੰ ਇੱਥੇ ਵੜਨਾ ਦਿਓ ਇੰਡੀਆ ਦੇ ਵਿੱਚ, ਤੇ ਇੱਥੇ ਇਹ ਰਹਿ ਨਹੀਂ ਸਕਦਾ। ਉਹ ਮੈਂ ਤੁਹਾਨੂੰ ਕਾਪੀ ਪ੍ਰੋਵਾਈਡ ਕਰ ਸਕਦਾ। ਬਿਲਕੁਲ, ਅਸੀਂ ਉਹ ਨਾਲ ਚਲਾ ਸਕਦੇ ਹਾਂ, ਜੋ ਮਤਲਬ ਤੁਸੀਂ ਸਾਨੂੰ ਕਾਪੀ ਦਿੰਦੇ ਹੋ ਵੀ ਕੀ ਲਿਖਿਆ ਹੋਇਆ ਉਹਦੇ 'ਤੇ, ਤਾਂ ਹਾਂਜੀ। ਕਿ ਜਿਹੜਾ, ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਪਹਿਲਾਂ ਤੁਸੀਂ ਇਹ ਵੀ ਸਾਡੇ ਦਰਸ਼ਕਾਂ ਨੂੰ ਥੋੜ੍ਹੇ ਸਮੇਂ 'ਚ ਦੱਸੋ ਵੀ ਕੀ ਸੇਵਾਵਾਂ ਤੁਸੀਂ ਕਰਦੇ ਹੋ, ਜਾਂ ਕੀ ਕਰਦੇ ਸੀ ਤੁਸੀਂ, ਤਾਂ ਕਿ ਪਤਾ ਲੱਗੇ ਵੀ ਤੁਸੀਂ ਇਹੋ ਜਿਹਾ ਕੀ ਕਰ ਰਹੇ ਸੀ ਵੀ ਜਿਹਦੇ ਕਰਕੇ ਤੁਹਾਨੂੰ ਡਿਪੋਰਟ ਕੀਤਾ ਇੰਡੀਆ ਨੇ। ਮੈਂ ਐਕਚੁਅਲੀ 92 ਤੋਂ ਨਨਕਾਣਾ ਸਾਹਿਬ ਨਾਲ ਜੁੜਿਆ ਹੋਇਆ ਸੀਗਾ। ਉੱਥੇ ਜਾ ਕੇ ਸੇਵਾ ਵਗੈਰਾ ਕਰਾਉਂਦੇ ਸੀਗੇ, ਆਵਾਜ਼ਾਂ ਆਪਣੀਆਂ ਬੁਲੰਦ ਕਰਕੇ। ਗੁਰਦੁਆਰਿਆਂ ਦੀ ਬਹੁਤ ਹਾਲਾਤ ਖਰਾਬ ਹੁੰਦੀ ਸੀ ਉਦੋਂ। ਉਹ ਹੁੰਦਾ ਸੀਗਾ ਸ਼੍ਰੋਮਣੀ ਕਮੇਟੀ ਦੇ ਥੱਲੇ। ਟ੍ਰੀਟੀ ਸਾਈਨ ਜਿਹੜੀ ਹੋਈ ਸੀਗੀ 1921 ਦੇ ਵਿੱਚ, ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਨਾ, ਜਦੋਂ 47 ਦੇ ਵਿੱਚ ਫਿਰ ਟ੍ਰੀਟੀ ਸਾਈਨ ਹੋਈ, ਵੀ ਮੂੰਹੇ ਮੂੰਹ ਹੋਈ ਆ ਨਹਿਰੂ ਤੇ ਮਾਸਟਰ ਤਾਰਾ ਸਿੰਘ ਦੇ ਵਿਚਾਲੇ, ਵੀ ਇਹ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਗਏ, ਇਹਨਾਂ ਦਾ ਚੜਾਵਾ ਸ਼੍ਰੋਮਣੀ ਕਮੇਟੀ ਚੁੱਕ ਕੇ ਲੈ ਜਾ ਕਰੇਗੀ, ਇਹਨਾਂ ਦੇ ਹਵਾਲੇ ਆ। ਨਹਿਰੂ ਤੇ ਜਿਨਾਹ ਵਿਚਕਾਰ ਹੋਈ। ਨਹਿਰੂ ਸੀਗਾ ਤੇ ਮਾਸਟਰ ਤਾਰਾ ਸਿੰਘ ਉਦੋਂ ਹੁੰਦੇ ਸੀਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਹੈ ਨਾ, ਤੇ ਜਿਨਾਹ ਸਾਹਿਬ ਸੀਗੇ। ਇਹ ਜਦੋਂ ਮੋਰਚਾ ਜਿੱਤਿਆ ਗਿਆ 1921 ਦੇ ਵਿੱਚ, ਉਹ ਤੋਂ ਬਾਅਦ ਫਿਰ ਇਹ ਗੁਰਦੁਆਰਿਆਂ ਦੇ ਚੜਾਵੇ ਚੁੱਕ ਕੇ ਲਿਆਏ। ਇਹਨਾਂ ਨੇ ਮੇਨਟੇਨ ਨਹੀਂ ਕੀਤਾ ਕਿਸੇ ਗੁਰਦੁਆਰੇ। ਨਿਸ਼ਾਨ ਸਾਹਿਬ ਨੰਗੇ ਖੜੇ ਹੁੰਦੇ ਸੀਗੇ ਸਾਰੇ, ਬਹੁਤ ਹਾਲਾਤ ਖਰਾਬ ਸੀ ਗੁਰਦੁਆਰਿਆਂ ਦੀ। ਉਹ ਆਵਾਜ਼ਾਂ ਉਠਾ ਕੇ ਅਸੀਂ ਫਿਰ ਉਹ ਕੀਤਾ। ਫਿਰ 98 ਦੇ ਵਿੱਚ ਅਸੀਂ ਕਿਹਾ ਤੁਹਾਨੂੰ ਚੜਾਵਾ ਨਹੀਂ ਚੁੱਕਣ ਦੇਣਾ। ਸ਼੍ਰੋਮਣੀ ਕਮੇਟੀ ਆਪੇ ਹੀ ਛੱਡ ਗਈ ਗੁਰਦੁਆਰੇ। ਲੋਕਲ ਬਣ ਗਈ ਕਮੇਟੀ, ਹੈ ਨਾ, ਸਿੱਖਾਂ ਦੀ। ਪਰ ਉਹ ਵੀ ਸਿੱਖਾਂ ਦੀ ਜਿਹੜੀ ਕਮੇਟੀ ਬਣੀ, ਉਹ ਇੱਕ ਗੁਲਾਮ ਬਣੀ ਆ, ਕਿਉਂਕਿ ਉਹਦਾ ਜਿਹੜਾ ਚੇਅਰਮੈਨ ਆ ਉਹ ਮੁਸਲਮਾਨ ਆ। ਉਹ ਤੋਂ ਬਗੈਰ ਤੁਸੀਂ ਕੁਛ ਨਹੀਂ ਕਰ ਸਕਦੇ। ਇੱਕ ਅਗਰ ਚਾਦਰ ਵੀ ਲੈਣੀ ਆ, ਤੁਸੀਂ ਮੁਸਲਮਾਨ ਦੀ ਮਿਹਨਤ ਕਰਨੀ ਪੈਂਦੀ ਆ। ਇਹ ਆਪਾਂ ਟੌਪਿਕ ਵੱਖਰਾ ਛਿੜ ਲਿਆ। ਬਿਲਕੁਲ ਨਹੀਂ, ਆਪਾਂ ਉਹਦੀ ਗੱਲ ਨਹੀਂ ਕਰਦੇ, ਪਰ ਤੁਸੀਂ ਸੇਵਾ ਸੰਭਾਲ ਦੇ ਵਿੱਚ, ਅਸੀਂ ਉਹ ਸੇਵਾ ਦੇ ਖੱਡੇ ਵਿੱਚ, ਮੈਂ 4 ਦੇ ਵਿੱਚ ਅਸੀਂ ਫਿਰ ਉੱਥੇ ਇਹ ਸੋਚਿਆ ਕਿ ਯਾਰ ਇਹ ਜਿਹੜੇ ਲੋਕ ਨੇ ਮੁਸਲਮਾਨ ਜਾਂ ਸਿੱਖ, ਇਹਨਾਂ ਦੇ ਵਿੱਚ ਨਫ਼ਰਤ 47 ਦੀ ਭਰੀ ਹੋਆ। ਉਹ ਕੱਢਣ ਦੀ ਖਾਤਰ ਅਸੀਂ ਉੱਥੇ ਕੈਂਪ ਲਾਉਣੇ ਸ਼ੁਰੂ ਕੀਤੇ, ਮੈਡੀਕਲ ਕੈਂਪ। ਅੱਖਾਂ ਦੇ ਮਤਲਬ ਆਪਣੇ ਕੈਟਰਿਕ ਦੇ, ਮੇਰਾ ਫੀਲਡ ਨਹੀਂ ਸੀਗਾ। ਆਮ ਨਾਟ ਅ ਡਾਕਟਰ, ਮੈਂ ਤਾਂ ਟਰੱਕ ਡਰਾਈਵਰ ਸੀ, ਟਰਾਂਸਪੋਰਟ ਦੇ ਵਿੱਚ ਸੀਗਾ। ਅਸੀਂ ਫਿਰ ਕੈਂਪ ਲਾਇਆ, 800-900 ਆਦਮੀ ਆਇਆ ਉੱਥੇ। 809 ਆਦਮੀਆਂ ਸਰਜਰੀਆਂ ਕਰਾਈਆਂ, ਮੈਡੀਕਲ ਡਾਕਟਰ ਜਿਹੜੇ ਲਿਆਂਦੇ ਉਹਨਾਂ ਨੂੰ ਪੇ ਕੀਤਾ। ਉਸ ਤੋਂ ਬਾਅਦ ਅਸੀਂ ਕੰਟੀਨਿਊਸ ਰੱਖਿਆ। ਕਰਤਾਰ ਤੁਸੀਂ ਪੰਜਾਬ 'ਚ ਵੀ ਕਰਦੇ ਰਹੇ ਚੈਰਿਟੀ ਦੇ ਕੰਮ? ਹਾਂਜੀ, ਫਿਰ ਅਸੀਂ ਇੱਥੇ ਕਰਤਾਰਪੁਰ ਕੈਂਪ ਲਾਉਣੇ, ਮਤਲਬ ਐਮਨਾਬਾਦ ਲਾਉਣੇ, ਤੇ ਨਨਕਾਣਾ ਸਾਹਿਬ ਲਾਉਣੇ। ਮੈਨੂੰ ਸ਼ੌਂਕ ਬੜਾ ਜਾਗ ਗਿਆ ਵੀ ਯਾਰ ਗਰੀਬਾਂ ਦੀ ਸੇਵਾ ਜਿਹੜੀ ਕਰਨੀ ਹੁੰਦੀ। ਇੱਥੇ ਜਿਹੜੀਆਂ ਜਥੇਬੰਦੀਆਂ ਸੀ, ਮੈਂ ਇਨਵੋਲਵ ਸੀ ਉਹਨਾਂ ਦੇ ਨਾਲ ਪਹਿਲਾਂ। ਉਹ ਫਿਰ ਮੈਂ ਆਸਤੇ ਇਹਨਾਂ ਤੋਂ ਕੰਨੀ ਕਤਰਾ ਲਏ। 20 ਸਾਲ ਤੋਂ ਮੈਂ ਕਿਸੇ ਜਥੇਬੰਦੀ ਦੇ ਵਿੱਚ ਨਹੀਂ ਪਿਆ, ਤੇ ਨਾ ਹੀ ਕਿਸੇ ਗੁਰਦੁਆਰੇ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਆਇਆ। ਮੈਨੂੰ ਸਵਾਦ ਪੈ ਗਿਆ ਇੱਕ ਸੇਵਾ ਕਰਨੇ ਦਾ। ਗੁਰੂ ਨਾਨਕ ਦਾ ਮਿਸ਼ਨ ਕੀ ਆ?
ਫਿਰ ਅਸੀਂ ਪੰਜਾਬ ਦੇ ਵਿੱਚ ਜਾ ਕੇ ਮਤਲਬ ਇਹੀ ਕੈਂਪ ਲਾਉਣੇ ਸ਼ੁਰੂ ਕੀਤੇ। ਯੂਪੀ ਦੇ ਵਿੱਚ ਮੁਹੰਮਦ ਦੀ ਇੱਕ ਜਗ੍ਹਾ ਪੈਂਦੀ ਆ ਲਖੀਮਪੁਰ ਖੇੜੀ, ਉੱਥੇ ਅਸੀਂ 4-5 ਸਾਲ ਕੈਂਪ ਲਾਉਂਦੇ ਰਹੇ। ਫਿਰ ਅਸੀਂ ਨਾਨਕ ਝੇਰਾ ਗੁਰਦੁਆਰੇ ਦੇ ਵਿੱਚ ਹੌਸਪੀਟਲ ਆ ਹਜੂਰ ਸਾਹਿਬ ਤੋਂ ਅੱਗੇ ਕਰਨਾਟਕਾ ਦੇ ਵਿੱਚ, ਉੱਥੇ ਕੈਂਪ ਲਾਏ। ਇੱਕ ਲੜਕੀ ਰੋਪੜ ਤੋਂ, ਹੁਣ ਮੈਨੂੰ ਪਿੰਡ ਭੁੱਲ ਗਿਆ, ਨਾਲ ਸੀ ਕਿਸੇ ਮੁੰਡੇ ਨੇ ਉਹਦੇ ਐਸਿਡ ਪਾਤੀ ਸੀ ਫੇਸ 'ਤੇ, ਉਹਦਾ ਨੱਕ ਵੀ ਸਭ ਕੁਝ ਫਲੈਟ ਹੋ ਗਿਆ। ਉਹਨੂੰ ਮੈਂ ਚੇਨਈ ਲੈ ਕੇ ਗਿਆ। ਸਰਦਾਰ ਬਲਵੰਤ ਸਿੰਘ ਰਾਮੂ ਵਾਲੀਏ ਨੇ ਐਡਵਰਟਾਈਜ਼ਮੈਂਟ ਕੀਤੀ ਸੀਗੀ ਕਿਸੇ ਢੰਗ ਦੇ ਨਾਲ, ਅਤੇ ਮੈਂ ਉਹਨੂੰ ਪਿਕਅਪ ਕਰ ਲਿਆ। ਮੈਂ ਕਿਹਾ ਮੈਂ ਸੇਵਾ ਕਰਾਂਗਾ। ਇਹ ਚੇਨਈ ਲੈ ਕੇ ਗਏ। ਚੇਨਈ ਲੈ ਕੇ ਉਸ ਲੜਕੀ ਦਾ, ਉਹਦੀ ਮਾਂ ਨਾਲ ਸੀ, ਪਿਓ ਹੈ ਨਾ ਸੀ, ਗਰੀਬ ਲੜਕੀ ਸੀਗੀ, ਬੜੀ ਖੂਬਸੂਰਤ ਲੜਕੀ ਸੀਗੀ। ਅਤੇ ਅਸੀਂ ਉਹ ਇੱਧਰੋਂ ਉੱਧਰੋਂ ਮਾਸ ਮੂਸ ਲੱਤਾਂ ਤੋਂ ਲੈ ਕੇ ਉਹਦੀਆਂ ਪਲਕਾਂ ਤਿਆਰ ਕਰਵਾਈਆਂ ਅੱਖਾਂ ਦੀਆਂ, ਉਹਦੇ ਵਿੱਚ ਡੇਲਾ ਰੱਖਣ ਦੀ ਕੋਸ਼ਿਸ਼ ਕੀਤੀ ਅੱਖ ਦੀ, ਪਰ ਉਹ ਬਣੀ ਨਹੀਂ ਗੱਲ। ਅਤੇ ਚੇਨਈ 'ਚ ਜਾ ਕੇ ਉੱਥੇ ਕੰਮ ਕੀਤਾ। ਹੈਦਰਾਬਾਦ ਇਹ ਸਿਗਲੀਗਰ ਸਿੱਖ ਬਹੁਤ ਨੇ ਉੱਧਰ ਬੰਜਾਰੇ, ਉਹਨਾਂ ਦੀਆਂ ਕਾਫੀ ਮਦਦ ਕੀਤੀਆਂ। ਇਸ ਤਰ੍ਹਾਂ ਉਹ ਗਾਹਾਂ ਤੇ ਗਾਹਾਂ ਲਿੰਕ ਬਣਦੇ ਰਹਿੰਦੇ ਆ ਤੁਹਾਡੇ, ਜਦੋਂ ਮਤਲਬ ਤੁਸੀਂ ਇਸ ਤਰੀਕੇ ਦੇ ਕੰਮ ਜਿਹੜੇ ਆ ਕਰ ਰਹੇ ਸੀ ਲਗਾਤਾਰ ਚੈਰਿਟੀ ਦੇ। ਹਾਂਜੀ ਹਾਂਜੀ। ਤਾਂ ਇਹਨਾਂ ਕੰਮਾਂ 'ਚੋਂ ਤੁਸੀਂ ਹੁਣ ਵੀ ਮਤਲਬ ਉੱਥੇ ਮੈਨੂੰ ਲੱਗਦਾ ਜਦੋਂ ਪੰਜਾਬ ਗਏ ਹੋਏ ਸੀ ਇਹਨਾਂ ਹੀ ਕੰਮਾਂ ਦੇ ਵਾਸਤੇ ਗਏ ਹੋਏ ਸੀ? ਹਾਂਜੀ, ਇਹਨਾਂ ਕੰਮਾਂ ਵਾਸਤੇ ਹੀ ਹੁਣ ਵੀ ਕੈਂਪ ਮਤਲਬ ਅਸੀਂ ਲਾਇਆ ਸੀਗਾ। ਇੱਕ ਪਿੰਡ ਪੈਂਦਾ ਹੈਗਾ ਅਟਲ ਮਜਾਰਾ ਬਲਾਚੌਰ ਦੇ ਕੋਲ, ਉੱਥੇ ਕੈਂਪ ਲਾਇਆ। ਫਿਰ ਅਸੀਂ ਇੱਥੇ ਜਿਹੜਾ 1 ਦਸੰਬਰ ਨੂੰ ਇੱਕ ਪ੍ਰੋਗਰਾਮ ਰੋਪੜ ਦੇ ਵਿੱਚ ਰੱਖਿਆ, ਟ੍ਰੀਟੀ ਸਾਈਨ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਹੋਈ ਸੀਗੀ ਖਾਲਸਾ ਰਾਜ ਦੀ। ਉੱਥੇ ਨਿਸ਼ਾਨ ਸਾਹਿਬ ਲੱਗਾ ਹੋਇਆ ਪਹਾੜੀ ਦੇ ਉੱਤੇ, ਆਮ ਲੋਕਾਂ ਨੂੰ ਨਹੀਂ ਸੀ ਪਤਾ, 99% ਸਿੱਖਾਂ ਨੂੰ ਨਹੀਂ ਸੀ ਪਤਾ। ਉਹ ਆਸਤੇ ਆਸਤੇ ਹਾਈਲਾਈਟ ਹੋ ਗਿਆ ਹੁਣ। ਉਸੇ ਜਗ੍ਹਾ ਦੇ ਉੱਤੇ ਜਿਹੜਾ ਪਹਿਲਾ ਬਾਰਡਰ ਸੀ ਪਾਕਿਸਤਾਨ ਪੰਜਾਬ ਦਾ ਅਤੇ ਭਾਰਤ ਦਾ, ਉਹ ਪਹਿਲਾ ਬਾਰਡਰ ਸੀ ਰੋਪੜ। ਅਤੇ ਉਹ ਮੈਂ ਉੱਥੇ ਘੁੰਮਦਾ ਰਿਹਾ ਅਤੇ ਕਾਫੀ ਦੇਰ ਮੈਨੂੰ 3-4 ਸਾਲ ਲੱਗੇ ਉਹਦੇ ਬਾਰੇ ਰਿਸਰਚ ਕਰਨ ਵਾਸਤੇ। ਵਿਲੀਅਮ ਬੈਕਟਰ ਕੀ ਨਾਮ ਸੀਗਾ? ਹਾਂਜੀ, ਵਿਲੀਅਮ ਬੈਂਟਿੰਗ, ਜਿਹੜਾ ਗਵਰਨਰ ਸੀਗਾ, ਉਹ ਸ਼ਿਮਲੇ ਤੋਂ ਆਉਂਦਾ ਅਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਜਾਂਦੇ ਨੇ। ਉਹ ਇੱਕ ਰਾਤ ਉਹ ਕਾਠਗੜ੍ਹ ਦੇ ਵਿੱਚ ਰਹਿੰਦੇ ਆ, ਉੱਥੇ ਵੀ ਇੱਕ ਛੋਟਾ ਜਿਹਾ ਕਿਲ੍ਹਾ ਆ, ਉਹ ਮੈਂ ਜਾ ਕੇ ਰਿਕਾਰਡਿੰਗ ਕੀਤੀ। ਉਹ ਕਿਸੇ ਨੂੰ ਪਤਾ ਹੀ ਨਹੀਂ ਸਿੱਖਾਂ ਨੂੰ। ਉਹ ਕਹਿੰਦੇ ਸਾਡੇ ਕੋਲ ਕੋਈ ਆਉਂਦਾ ਹੀ ਨਹੀਂ, ਲੈ ਲਓ ਤੁਸੀਂ। ਫਿਲਮਾਂ ਵਾਲੇ ਸ਼ੂਟਿੰਗ ਕਰਦੇ ਉੱਥੇ ਜਾ ਕੇ, ਅਤੇ ਉੱਥੇ ਰਾਤ ਉਹ ਰਹਿੰਦੇ ਨੇ ਫੌਜਾਂ ਸਾਰੀਆਂ। ਅਤੇ ਰੋਪੜ ਦੇ ਵਿੱਚ ਜਾ ਕੇ ਉਹ ਆਪਣਾ ਲੋਕੇਸ਼ਨ ਦੇਖਦੇ ਆ ਵੀ ਅਗਰ ਲੜਾਈ ਕਰਨੀ ਪਈ ਤਾਂ ਕਿੱਥੇ ਤੋਪਾਂ। ਨਿਸ਼ਾਨ ਸਾਹਿਬ ਉੱਥੇ ਲਾਇਆ ਗਿਆ। ਐਕਚੁਅਲੀ ਹੁਣ ਮੈਂ ਮੂੰਹ ਨਹੀਂ ਖੋਲ੍ਹਣਾ ਚਾਹੁੰਦਾ, ਟਿੱਬੀ ਸਾਹਿਬ ਗੁਰਦੁਆਰੇ ਦੇ ਜਿਹੜੀ ਜਗ੍ਹਾ ਆ, ਉਸ ਜਗ੍ਹਾ ਦੇ ਉੱਤੇ ਤੋਪਾਂ ਵੀ ਬੀੜੀਆਂ ਗਈਆਂ ਸੀਗੀਆਂ। ਉਹ ਕਿਸੇ ਸਿੱਖ ਨੇ, ਕਿਸੇ ਜਥੇਬੰਦੀ ਨੇ, ਕਿਸੇ ਸ਼੍ਰੋਮਣੀ ਕਮੇਟੀ ਨੇ ਇਹਦੇ ਵੱਲੋਂ ਖਿਆਲ ਨਹੀਂ ਦਿੱਤਾ। 8.9 ਏਕੜ ਲੈਂਡ ਆ, ਹੈਰੀਟੇਜ ਦੇ ਥੱਲੇ ਆ ਉਹ। ਅਸੀਂ ਉੱਥੇ ਪ੍ਰੋਗਰਾਮ ਕੀਤਾ ਹੈ ਉਹਨੂੰ ਹਾਈਲਾਈਟ ਕਰਨ ਵਾਸਤੇ। ਅਤੇ ਮੇਰਾ ਜਿਹੜਾ ਅਸੀਂ ਪਾਰਟਨਰ ਸੀਗਾ ਉੱਥੇ, ਉਹਦੇ ਲੈਟਰ ਪੈਡ ਯੂਜ਼ ਕਰਦੇ ਸੀਗੇ, ਉਹਦੇ ਥੱਲੇ ਕੀਤਾ, ਕਿਉਂਕਿ ਅਸੀਂ ਆਪਣੀ ਚੈਰਿਟੀ ਉੱਥੇ ਨਹੀਂ ਰਜਿਸਟਰ ਕਰਵਾ ਸਕਦੇ। ਗੌਰਮੈਂਟ ਆਫ ਇੰਡੀਆ ਨੇ ਬੰਦ ਕੀਤੀਆਂ ਬਾਹਰ ਦੀਆਂ NGO ਸਾਰੀਆਂ। ਉਹ ਬੜਾ ਸਕਸੈਸਫੁਲ ਹੋਇਆ ਵੀ, ਨਹੀਂ ਵੀ ਹੋਇਆ। ਜਿੰਨੀ ਕੁ ਸੰਗਤ ਨੇ ਆਉਣਾ ਸੀ ਉਹ ਨਹੀਂ ਆਈਆਂ। ਉਹਦਾ ਰੀਜ਼ਨ ਹਜੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਿ ਜਥੇਬੰਦੀਆਂ ਵੀ ਸਾਰੀਆਂ ਮਤਲਬ ਖਾਲਸਾ ਰਾਜ ਦੀਆਂ ਗੱਲ ਕਰਦੀਆਂ, ਪਰ ਉੱਥੇ ਨਹੀਂ ਆਇਆ। 700-800 ਆਦਮੀ ਆਇਆ ਸੀਗਾ। ਢਾਡੀ ਲੱਗੇ ਉਹਨੇ, ਕੋਈ ਉੱਥੇ ਸਪੀਚ ਨਹੀਂ ਹੋਈ ਵੀ ਖਾਲਿਸਤਾਨ ਦੀ ਆ ਜਾਂ ਖਾਲਸਾ ਰਾਜ ਦੀ, ਕੋਈ ਗੱਲ ਨਹੀਂ ਹੋਈ ਹੈਗੀ। ਖਾਲੀ ਇਹੀ ਮਤਲਬ ਸੀਗਾ ਵੀ ਇੱਥੇ ਟ੍ਰੀਟੀ ਮਤਲਬ ਇਹੀ ਪ੍ਰੋਗਰਾਮ ਤੁਸੀਂ ਉੱਥੇ ਕੀਤੇ। ਹਾਂਜੀ। ਉਸ ਤੋਂ ਬਾਅਦ ਤੁਸੀਂ ਘੁੰਮਣ ਚਲੇ ਗਏ ਅਤੇ ਜਦੋਂ ਵਾਪਸ ਆਏ ਤਾਂ ਤੁਹਾਨੂੰ ਰਿਪੋਰਟ? ਹਾਂਜੀ, ਮੈਂ ਫਿਰ ਉਹ ਘੁੰਮਣ ਚੱਲ ਗਿਆ। ਜਦੋਂ ਵਾਪਸ ਅੰਮ੍ਰਿਤਸਰ ਉਤਰਿਆ ਅਤੇ ਮੈਨੂੰ ਡਿਟੇਨ ਉੱਥੇ ਕਰ ਲਿਆ ਉਹਨਾਂ ਨੇ। ਡਿਟੇਨ ਕਰਕੇ ਮੈਨੂੰ ਰਿਪੋਰਟ ਕਰ ਦਿੱਤਾ। ਰੀਜ਼ਨ ਕੋਈ ਨਹੀਂ ਦੱਸਿਆ ਅੱਜ ਤੱਕ ਵੀ। ਮੈਂ ਇੱਥੇ ਵੀ ਆ ਕੇ ਕਿਸੇ ਨੂੰ ਕੰਟੈਕਟ ਨਹੀਂ ਕੀਤਾ। ਅਤੇ ਮਤਲਬ ਤੁਹਾਨੂੰ ਕੀ ਲੱਗ ਰਿਹਾ, ਇੱਕ ਪਾਸੇ ਤਾਂ ਪੰਜਾਬ ਸਰਕਾਰ
ਜਾਂ ਮਤਲਬ ਇਹ ਗੱਲ ਪੰਜਾਬ ਦੇ ਵਿੱਚ ਹੁੰਦੀ ਆ ਵੀ ਜਿਹੜੇ ਲੋਕ ਪੰਜਾਬ ਤੋਂ ਬਾਹਰਲੇ ਦੇਸ਼ਾਂ 'ਚ ਡਾਇਸਪੋਰਾ ਜਿਹੜਾ ਉਹ ਪੰਜਾਬ 'ਚ ਇਨਵੈਸਟ ਕਰੇ, ਪੰਜਾਬ ਦੇ ਵਿੱਚ ਜਿਵੇਂ ਤੁਸੀਂ ਸੋਸ਼ਲ ਸਰਵਿਸ ਕਰ ਰਹੇ ਹੋ ਐਵੇਂ ਲੋਕਾਂ ਦੀ ਮਦਦ ਕਰੇ, ਇਮਦਾਦ ਕਰੇ। ਦੂਜੇ ਪਾਸੇ ਜਿਹੜੇ ਲੋਕ ਕਰ ਰਹੇ ਆ ਉਹਨਾਂ ਦੇ ਨਾਲ ਇਸ ਤਰੀਕੇ ਦਾ ਵਿਹਾਰ ਕੀਤਾ ਜਾਂਦਾ, ਮਤਲਬ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕੀ ਲੱਗ ਰਿਹਾ? ਦੇਖੋ, ਹੈ ਤਾਂ ਬੜੀ ਵੱਡੀ ਗੱਲ, ਇਹ ਬਹੁਤ ਭੈੜ ਆ। ਮੈਨੂੰ 50-55 ਸਾਲ ਇੱਥੇ ਰਹਿੰਦੇ ਨੂੰ ਹੋ ਗਏ ਤੇ ਉਸ ਧਰਤੀ ਤੇ ਸਿਰਫ ਜਨਮ ਹੀ ਲਿਆ। 15-20 ਸਾਲ ਰਹੇ ਹਾਂ ਜ਼ਿੰਦਗੀ ਦੇ ਉੱਤੇ। ਜ਼ਿਆਦਾ ਟਾਈਮ ਮੈਂ ਕੈਨੇਡਾ ਦੇ ਵਿੱਚ ਗੁਜ਼ਾਰਿਆ। ਕੈਨੇਡਾ ਨੇ ਮੋੜ ਕੇ ਸਿੱਖੀ ਦਿੱਤੀ। ਅਸੀਂ ਕੌਣ ਮੋਣ ਸੀਗੇ ਜਦੋਂ ਆਏ ਸੀਗੇ, ਠੀਕ ਨਹੀਂ। ਇਹਨੇ ਸਿੱਖੀ ਦਿੱਤੀ, ਇਹਨੇ ਸਾਨੂੰ ਅੱਛੇ ਬੱਚੇ ਦਿੱਤੇ, ਅੱਛੀਆਂ ਮਤਲਬ ਕਾਰਾਂ ਆ ਸਾਡੇ ਕੋਲ, ਘਰ ਆ ਵੱਡੇ ਵੱਡੇ, ਬਹੁਤ ਕੁਛ ਦਿੱਤਾ ਕੈਨੇਡਾ ਨੇ ਸਾਨੂੰ। ਇਹ ਐਪਰੀਸ਼ੀਏਟ ਸਾਨੂੰ ਕਰਨਾ ਚਾਹੀਦਾ। ਉਸ ਕੰਟਰੀ ਨੇ ਸਾਨੂੰ ਕੁਛ ਨਹੀਂ ਦਿੱਤਾ ਗਰੀਬੀ ਦੇ ਸਿਵਾਏ। ਔਰ ਉਹ ਜਿਹੜੀਆਂ ਚੀਜ਼ਾਂ ਤੁਸੀਂ ਕਹੀਆਂ ਇਨਵੈਸਟਮੈਂਟ ਵਾਸਤੇ, ਮੈਂ ਆਪਣੇ ਸਿੰਗਾਪੁਰ ਗਿਆ। ਸਿੰਗਾਪੁਰ ਦਾ ਇੱਕ ਸਿਸਟਮ ਦੇਖਿਆ ਕਿ ਉਹਨਾਂ ਨੇ ਪਾਣੀ ਨੂੰ ਕਿਵੇਂ ਕੰਟਰੋਲ ਕੀਤਾ ਹੋਇਆ। ਪਾਣੀ ਮੀਂਹ ਦਾ ਪੈਂਦਾ, ਬੜੇ ਬੜੇ ਛੱਪੜ ਬਣਾਏ ਹੋਏ ਉਹਨਾਂ ਨੇ, ਮੀਲਸ ਆਫ, ਹੈ ਨਾ, ਮੀਲਾਂ ਦੇ ਵਿੱਚ ਦੀ। ਮੈਂ ਉੱਥੇ ਬੈਠਾ ਸੋਚਦਾ ਸੀ ਵੀ ਰੋਪੜ ਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਉਹ ਦਰਿਆ ਦੇ ਵਿੱਚ ਦੀ ਪਾਣੀ ਚੱਲ ਰਿਹਾ, ਉਹ ਜਾ ਕੇ ਪਾਕਿਸਤਾਨ ਦੇ ਵਿੱਚ ਪੈ ਜਾਂਦਾ, ਠੀਕ ਨਹੀਂ। ਅਸੀਂ ਕਿਉਂ ਨਹੀਂ ਉਹਨੂੰ ਬੰਨ ਕਰ ਸਕਦੇ? ਅਸੀਂ ਉਹਨਾਂ ਦੇ ਦਰਿਆ ਦੇ ਵਿੱਚ ਜਗ੍ਹਾ ਜਗ੍ਹਾ ਦੇ ਛੱਪੜ ਕਿਉਂ ਨਹੀਂ ਬਣਾ ਸਕਦੇ? ਉਹ ਪਾਣੀ ਨੂੰ ਕਿਉਂ ਨਹੀਂ ਅਸੀਂ ਕੰਟਰੋਲ ਕਰ ਸਕਦੇ? ਮੈਂ ਇੱਕ ਆਈਡੀਆ ਲੈ ਕੇ ਗਿਆ ਸੀ, ਉੱਤੇ ਵੀਡੀਓ ਵੀ ਬਣਾਈ, ਸਭ ਕੁਝ ਕੀਤਾ। ਅਸੀਂ ਕਰਨ ਵਾਸਤੇ ਤਿਆਰ ਹਾਂ, ਪਰ ਪੰਜਾਬ ਗੌਰਮੈਂਟ ਦੇ ਵਿੱਚ ਵੀ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ। ਉੱਥੇ ਸੁਣਾਈ ਹੈ ਨਹੀਂ ਕੋਈ ਵੀ। ਜੇ ਕੋਈ ਕੰਮ ਕਰਨਾ ਚਾਹੁੰਦਾ, ਚੁੱਕ ਕੇ ਜੇਲ੍ਹਾਂ ਦੇ ਵਿੱਚ ਚਲੇ ਜਾਓ ਤੁਸੀਂ। ਜਿਹੜੇ ਉਹਨਾਂ ਦੇ ਵਰਖਲਾਫ ਬੋਲਦੇ ਆ ਉਹ ਉੱਥੇ ਬੈਠੇ ਨੇ। ਉਹਨਾਂ ਦਾ ਮੀਡੀਆ ਜਿਹੜਾ ਉਹ ਸਭ ਤੋਂ ਜ਼ਿਆਦਾ ਖਾਲਿਸਤਾਨ ਕਰਦਾ। ਮੈਂ ਉਹਨਾਂ ਨੂੰ ਕਿਹਾ ਵੀ ਮਿਲੀਅਨਸ ਆਫ ਡਾਲਰ ਵੀ ਤੁਸੀਂ ਪੇ ਕਰ ਦਿਓ, ਇੰਨੀ ਐਡ ਤੁਹਾਡਾ ਇਹ ਗੋਦੀ ਮੀਡੀਆ ਜਿਹੜਾ ਕਰ ਰਿਹਾ ਹੈਗਾ ਆ ਖਾਲਿਸਤਾਨ, ਹੋਰ ਤਾਂ ਕੋਈ ਕਰ ਨਹੀਂ ਰਿਹਾ, ਤੁਸੀਂ ਕਰ ਰਹੇ ਹੋ, ਠੀਕ ਨਹੀਂ। ਉਹ ਉਹਨਾਂ ਨੂੰ ਲਾਈਕ ਆ, ਉਹ ਲਾਈਕ ਕਰਦੇ ਆ ਉਹ ਚੀਜ਼ਾਂ। ਜੇ ਓਨੈਸਟ ਹੋ ਕੇ ਜਾਂਦੇ ਹਾਂ ਅਸੀਂ, ਡਾਲਰ ਪਾਉਂਡਾਂ ਦੇ ਵਿੱਚ ਜਾ ਕੇ ਕੰਟਰੀ ਦੇ ਵਿੱਚ ਜਾਂਦੇ ਹਾਂ। ਇੱਕ ਦਿਨ ਸੀ ਕਿ ਇੰਡੀਆ ਬੈਂਕਰਪਟ ਪੈ ਗਿਆ ਸੀਗਾ 84 ਤੋਂ ਬਾਅਦ। 28 ਟਨ ਸੋਨਾ ਇਹਨਾਂ ਨੇ ਗਿਰਵੀ ਰੱਖਿਆ ਸੀਗਾ ਰਿਜ਼ਰਵ ਬੈਂਕ ਦੇ ਕੋਲ ਇੱਥੇ ਇੰਗਲੈਂਡ ਦੇ ਵਿੱਚ, ਤਦ ਇਹਨਾਂ ਨੂੰ ਕਰਜ਼ਾ ਮਿਲਿਆ ਸੀਗਾ। ਸਰਦਾਰ ਮਨਮੋਹਨ ਸਿੰਘ ਆਏ ਤੇ ਉਹਨਾਂ ਨੇ ਆ ਕੇ ਕਸਟਮ ਖੋਲ੍ਹਿਆ। ਪਹਿਲਾਂ ਕਸਟਮ ਇੱਦਾਂ ਹੁੰਦਾ ਸੀ, ਜਦੋਂ ਅਸੀਂ ਉਤਰਨਾ ਹੁੰਦਾ ਸੀ ਤਾਂ ਢੇਲੀਆਂ ਆਉਂਦੀਆਂ ਹੁੰਦੀਆਂ ਸੀ 2 ਘੰਟੇ ਪਹਿਲਾਂ, ਵੀ ਕਸਟਮ ਵਾਲਿਆਂ ਨੇ ਫੀਤੇ ਲੈ ਕੇ ਕੱਪੜੇ ਦਾ ਮਿਣ ਕੇ ਕਸਟਮ ਲਾਉਂਦੇ ਹੁੰਦੇ ਸੀ। ਸਰਦਾਰ ਮਨਮੋਹਨ ਸਿੰਘ ਨੇ ਕਸਟਮ ਖੋਲ੍ਹ ਦਿੱਤਾ ਵੀ ਜਿਹੜਾ 5-5 ਕਿਲੋ ਭਾਵੇਂ ਸੋਨਾ ਲੈ ਆਓ, ਉਹ ਸੋਨਾ ਭਰ ਦਿੱਤਾ ਲਿਜਾ ਕੇ ਲੋਕਾਂ ਨੇ। ਨਹੀਂ, ਉਹ ਬਿਲਕੁਲ ਜਿਹੜੀ ਚਲੋ ਪਾਲਿਸੀ ਆ ਮੁਲਕ ਦੀ, ਉਹ ਗੱਲਾਂ ਕਾਫੀ ਵੱਡੀਆਂ ਹੋ ਜਾਂਦੀਆਂ, ਪਰ ਇੱਕ ਅਸੀਂ ਇਨਸਾਨ ਦੀ ਗੱਲ ਕਰ ਰਹੇ ਹਾਂ ਵੀ ਜਿਵੇਂ ਤੁਸੀਂ ਆ ਕੇ ਉੱਥੇ ਏਅਰਪੋਰਟ 'ਤੇ ਉਹਨੂੰ ਦੱਸਿਆ ਵੀ ਮੈਨੂੰ ਪਸੰਦ ਨਹੀਂ ਕਰਦੇ ਇੰਡੀਆ ਵਾਲੇ, ਤਾਂ ਮੈਨੂੰ ਵਾਪਸ ਕਰਤਾ। ਮਤਲਬ ਇਹ ਇੱਕ ਬੜੀ ਹਿਊਮਨਿਸਟਿਕ ਸਟੋਰੀ ਆ ਵੀ ਇੱਕ ਇਨਸਾਨ ਜਿਹੜਾ ਹਿਊਮਨ ਮਤਲਬ ਹਿਊਮਨਿਸਟਿਕ ਕੰਮ ਕਰ ਰਿਹਾ ਆ, ਅਤੇ ਮਤਲਬ ਉਸ ਬੰਦੇ ਤੋਂ ਸਰਕਾਰ ਕਿਉਂ ਡਰਦੀ ਆ ਜਾਂ ਉਹਨੂੰ ਕਿਉਂ ਡਿਪੋਰਟ ਕੀਤਾ ਜਾਂਦਾ? ਇੱਕ ਵੱਡਾ ਸਵਾਲ ਆ ਵੀ ਜਦੋਂ ਸਾਨੂੰ ਇਸ ਸਟੋਰੀ ਦਾ ਪਤਾ ਲੱਗਿਆ ਤਾਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਏ ਕਿ ਵੀ ਜੇ ਡਿਪੋਰਟ ਕੀਤਾ ਗਿਆ ਕਿਸੇ ਬੰਦੇ ਨੂੰ, ਕੋਈ ਕਾਰਨ ਹੁੰਦਾ, ਕੋਈ ਰੀਜ਼ਨ ਹੁੰਦਾ, ਪਰ ਜਿੰਨੀ ਤੁਸੀਂ ਗੱਲ ਦੱਸੀ ਹੈ, ਜੋ ਤੁਸੀਂ ਕੰਮ ਕਰ ਰਹੇ ਹੋ, ਵੀ ਜੇ ਇਹ ਕੰਮ ਸਰਕਾਰ ਨੂੰ ਖਤਰਾ ਲੱਗ ਰਿਹਾ ਤਾਂ ਇੱਕ ਵੱਡਾ ਸਵਾਲ ਆ ਵੀ ਫਿਰ ਲੋਕ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਸਿੱਖ, ਉਹ ਹੋਰ ਕੀ ਕਰ ਸਕਦੇ ਆ ਵੀ ਜੇ ਉਹ ਇਹ ਵੀ ਕੰਮ ਨਹੀਂ ਕਰ ਸਕਦੇ ਆਪਣੇ ਪੰਜਾਬ ਦੇ ਲਈ ਜਾਂ ਆਪਣੇ ਲੋਕਾਂ ਦੇ ਲਈ? ਇਹਦੇ ਵਿੱਚ ਖਾਲਸਾ ਜੀ ਬਹੁਤ ਸਾਰੀਆਂ ਕਮੀਆਂ ਜੋ ਆਪ ਜੀ ਨੇ ਗੱਲ ਕੀਤੀ ਆ। ਪਹਿਲੀ ਕਮੀ ਤਾਂ ਮੈਂ ਇਹ ਕਹਾਂਗਾ ਕਿ ਸਿੱਖਾਂ ਦੀ ਮਾੜੀ ਕਿਸਮਤ ਆ ਕਿ ਸਾਡੀ ਜਿਹੜੀ ਜਥੇਬੰਦੀ ਸੀਗੀ ਅਕਾਲੀ ਦਲ, ਉਹ ਖਤਮ ਹੋਈ। ਉਹਦੀ ਸੇਜ ਸੀ ਕਿਸੇ ਟਾਈਮ ਦੇ ਉੱਤੇ, ਅੱਜ ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਸਾਡੇ ਪਿੱਛੇ ਕੌਣ ਖੜਾ ਹੋਵੇਗਾ? ਮੈਂ ਰਾਈਟ ਵੇ ਵੀਡੀਓ ਅੰਦਰੋਂ ਪਾ ਕੇ ਅਕਾਲ ਤਖਤ ਸਾਹਿਬ 'ਤੇ ਭੇਜੀ। ਸੁਖਦੇਵ ਸਿੰਘ ਭੌਰ ਬੰਗਿਆਂ ਵਾਲੇ ਨੂੰ ਮੈਂ ਭੇਜੀ ਅਤੇ ਉਹਨ ਫੋਰਵਰਡ ਰਾਈਟ ਵੇ ਕੀਤੀ ਜਥੇਦਾਰ ਸਾਹਿਬ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਕੀਤੀ। ਸ਼੍ਰੋਮਣੀ ਕਮੇਟੀ ਤੋਂ ਵਾਈਸ ਪ੍ਰੈਜ਼ੀਡੈਂਟ ਨਵੇਂ ਸ਼ਹਿਰ ਤੋਂ ਗੁਰਬਖਸ਼ ਸਿੰਘ ਖਾਲਸਾ, ਉਹਨਾਂ ਦਾ ਮੈਨੂੰ ਫੋਨ ਗਿਆ ਕਿਉਂਕਿ ਮੇਰੇ ਸ਼ਹਿਰ ਦੇ ਸੀਗੇ, ਉਹਨਾਂ ਦੇ ਬ੍ਰਦਰ ਇੱਥੇ ਰਹਿੰਦੇ ਹੋ, ਤਾਂ ਉਹਨਾਂ ਨੂੰ ਦੱਸਿਆ ਅਤੇ ਮੈਂ ਉਹਨਾਂ ਨੂੰ ਸਾਰੀ ਹਾਲਾਤ ਦੱਸੀ। ਮੈਂ ਕਿਹਾ ਤੁਸੀਂ ਮੇਰੀ ਵੀਡੀਓ ਉਹਨਾਂ ਨੂੰ ਪਹੁੰਚੋ, ਮੇਰੇ ਕੋਲ ਕੋਈ ਨਾ ਕੋਈ ਤਾਂ ਆਵੇ ਆਦਮੀ। ਕਿਸੇ ਨੇ ਵੀ, ਕੋਈ ਜਥੇਬੰਦੀ ਨਹੀਂ, ਕੋਈ ਸ਼੍ਰੋਮਣੀ ਕਮੇਟੀ ਨਹੀਂ, ਗੌਰਮੈਂਟ ਤਾਂ ਪਾਸੇ ਰਹੀ, ਗੌਰਮੈਂਟ ਤਾਂ ਚਾਹੁੰਦੀ ਨਹੀਂ ਸਾਨੂੰ।
ਇੱਕ ਕੈਨੇਡੀਅਨ ਪਾਸਪੋਰਟ ਨੂੰ ਹੇਟ ਕਰਦੇ ਨੇ ਉਹ, ਕਿਉਂਕਿ ਟਰੂਡੋ ਕਰਕੇ। ਉਹ ਕੈਨੇਡੀਅਨ ਆ ਜੀ, ਏਜੰਸੀਆਂ ਵਾਲੇ ਵੀ ਗੱਲ ਕਰਦੇ ਵੀ ਡੋਂਟ ਲਾਈਕ। ਨਹੀਂ, ਮੈਂ ਕਿਹਾ ਮੇਰਾ ਪ੍ਰੈਜ਼ੀਡੈਂਟ ਆ, ਮੇਰਾ ਪ੍ਰਾਈਮ ਮਿਨਿਸਟਰ ਆ, ਮੇਰਾ ਦੇਸ਼ ਆ ਕੈਨੇਡਾ। ਇਹ ਤੁਹਾਡੇ ਨਾਲ ਗੱਲ ਹੋਈ ਉੱਥੇ? ਹਾਂਜੀ। ਕੀ ਕਹਿੰਦੇ? ਅਸੀਂ ਟਰੂਡੋ ਨੂੰ ਪਸੰਦ ਨਹੀਂ ਕਰਦੇ? ਹਾਂ, ਨਹੀਂ ਪਸੰਦ ਕਰਦੇ ਉਹ। ਕੀ ਕਿਹਾ ਤੁਹਾਨੂੰ? ਉਹ ਜ਼ਰੂਰ ਦੱਸੋ ਉਹ ਸਾਨੂੰ। ਟਰੂਡੋ ਦੇ ਬਾਰੇ ਮਤਲਬ ਇਹ ਕਰਦੇ ਸੀਗੇ ਵੀ ਟਰੂਡੋ ਨੇ ਇੰਡੀਆ ਦੇ ਨਾਲ ਵਿਗਾੜੀ ਆ, ਅਤੇ ਉੱਥੇ ਉਹ ਨਿੱਜਰ ਦੀ ਜਿਹੜੇ ਕਤਲ ਦੀ ਗੱਲ ਕਰ ਰਿਹਾ। ਮੈਂ ਕਿਹਾ ਉਹ ਸਹੀ ਗੱਲ ਕਰ ਰਿਹਾ, ਉਹਦਾ ਸਿਟੀਜ਼ਨ ਸੀਗਾ, ਉਹਦਾ ਫਰਜ਼ ਬਣਦਾ ਪ੍ਰਧਾਨ ਮੰਤਰੀ ਦਾ। ਇਹ ਕੈਨੇਡਾ ਇੱਕ ਇਹੋ ਜਿਹੀ ਜਗ੍ਹਾ ਆ ਜਿੱਥੇ ਕਿ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ। ਤੁਹਾਡੇ ਦੇਸ਼ ਵਰਗਾ ਨਹੀਂ ਹੈ ਉਹ। ਮਤਲਬ ਤੁਹਾਨੂੰ ਲੱਗ ਰਿਹਾ ਵੀ ਜਿੱਦਾਂ ਕਿਸੇ ਸਮੇਂ ਇੰਡੀਆ ਦੇ ਲਈ ਪਾਕਿਸਤਾਨ ਹੁੰਦਾ ਸੀ, ਵੀ ਪਾਕਿਸਤਾਨ ਤੋਂ ਕੋਈ ਬੰਦਾ ਗਿਆ ਤਾਂ ਉਹਨੂੰ ਜਿਵੇਂ ਦੇਖਿਆ ਜਾਂਦਾ ਸੀ, ਅੱਜ ਜਿਵੇਂ ਕੈਨੇਡੀਅਨ ਕੈਨੇਡਾ ਤੋਂ ਕੋਈ ਸਿੱਖ ਗਿਆ ਉਹਨੂੰ ਦੇਖਿਆ ਜਾਂਦਾ। ਹਾਂਜੀ, ਇਹ ਮਤਲਬ ਉਹ ਹੇਟ ਕਰਦੇ ਨੇ। ਹੁਣ ਮੈਂ ਕੱਲ੍ਹ ਲਿਖਿਆ ਫਿਰ ਉਹਨਾਂ ਨੂੰ, ਮੈਂ ਕਿਹਾ ਯੂ ਮਸਟ ਬੀ ਹੈਪੀ, ਇੰਡੀਆ ਮਸਟ ਬੀ ਹੈਪੀ, ਕਿਉਂਕਿ ਟਰੂਡੋ ਨੇ ਰਿਜ਼ਾਈਨ ਕਰ ਦਿੱਤੇ ਨਾ, ਇਸ ਕਰਕੇ ਕੋਈ ਜਵਾਬ ਨਹੀਂ ਆਇਆ। ਓਕੇ। ਮਤਲਬ ਇਹ ਚੀਜ਼ ਮੈਂ ਉੱਥੋਂ ਬੜੀਆਂ ਚੀਜ਼ਾਂ ਲੈ ਕੇ ਆਇਆ। ਇੱਕ ਮੈਂ ਆਦਮੀ ਜਿਹਨੂੰ ਕਿ ਇਨੋਸੈਂਟ ਉਹਨਾਂ ਨੇ ਡਿਪੋਰਟ ਕੀਤਾ ਔਰ ਡਿਟੇਨ ਕੀਤਾ 36 ਘੰਟੇ। ਫਿਰ ਮੈਂ ਉੱਥੇ ਬੈਠਾ ਇਹ ਸੋਚ ਰਿਹਾ ਸੀਗਾ, ਭੁੱਖ ਹੀ ਹੈ ਯਾਰ ਮੈਨੂੰ, ਮੈਂ ਮਰਨ ਨਹੀਂ ਲੱਗਾ। ਜੇ ਇੱਥੇ ਠੰਡ ਲੱਗਦੀ ਹੈ ਤਾਂ ਕੁਛ ਨਹੀਂ ਹੋਣ ਲੱਗਾ। ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ, ਜਿਨ੍ਹਾਂ ਦਾ ਕਸੂਰ ਨਹੀਂ ਸੀ, ਅੱਜ ਵੀ ਮਾਵਾਂ ਲੱਭਦੀਆਂ ਫਿਰਦੀਆਂ, ਉਹਨਾਂ ਇਨੋਸੈਂਟ ਬੱਚਿਆਂ ਨੂੰ ਚੁੱਕ ਕੇ ਮਤਲਬ ਗੋਲੀ ਮਾਰ ਦਿੱਤੀ। ਆਹ ਹਾਲ ਹੋਇਆ ਉੱਥੇ। ਠੀਕ ਨਹੀਂ? ਜਿਹੜੇ ਆਦਮੀ ਖਾਲਿਸਤਾਨ ਦੀ ਗੱਲ ਕਰਦੇ ਕਿਉਂ ਨਹੀਂ ਪੜ੍ਹਦੇ? ਜਿਹੜੇ ਹਿੰਦੂ ਬਾਰ-ਬਾਰ ਉੱਥੇ ਕਹਿ ਰਹੇ ਕਿ ਸਿੱਖਾਂ ਇੰਨੇ ਆਉਂਦੇ, ਸਿੱਖਾਂ ਨੂੰ ਮਾਰ ਦੇਵਾਂਗੇ, ਸਿੱਖ ਇੱਥੋਂ ਦੌੜਨ, ਉਹਨਾਂ ਨੂੰ ਕਿਉਂ ਨਹੀਂ ਤੁਸੀਂ ਡਿਪੋਰਟ ਕਰਦੇ? ਮੈਂ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਦੇ ਨਾਲ, ਫਿਰ ਚੁੱਪ ਆ, ਕੋਈ ਸਵਾਲ ਨਹੀਂ ਆਉਂਦਾ। ਜੇ ਬ੍ਰਹਮਟਨ ਦੇ ਵਿੱਚ ਮੰਦਿਰ ਦੀ ਗੱਲ ਹੋਈ ਆ, ਮੰਦਿਰ ਦੀ ਗੱਲ ਛੇੜੀ ਕਹਿੰਦੇ ਆ, ਇੱਕ ਪੁਜਾਰੀ ਨੇ ਛੇੜੀ ਆ, ਉਹ ਪੁਜਾਰੀ ਨੂੰ ਕਿਉਂ ਨਹੀਂ ਅਰੈਸਟ ਕਰਦੇ ਤੁਸੀਂ? ਬਿਲਕੁਲ ਜੀ ਗੁਰਚਰਨ ਸਿੰਘ ਜੀ, ਜਿਹੜੀ ਤੁਹਾਡੀ ਇਹ ਸਾਰੀ ਹੱਡ ਬੀਤੀ ਸੀ ਤੁਸੀਂ ਇਹ ਦੱਸੀ ਆ, ਅਤੇ ਗੁਰਚਰਨ ਸਿੰਘ ਹੋਰਾਂ ਦਾ ਜਿਹੜਾ ਇਹ ਤਜਰਬਾ ਆ, ਮਤਲਬ ਜਿੰਨੀ ਗੱਲਬਾਤ ਆ ਉਹਦੇ ਤੋਂ ਇੱਕ ਗੱਲ, 2-3 ਨੁਕਤੇ ਬੜੇ ਅਹਿਮ, ਕਿ ਜਿਵੇਂ ਉਹਨਾਂ ਨੇ ਦੱਸਿਆ ਵੀ ਇੰਡੀਆ ਇਹਨਾਂ ਨੂੰ ਲਾਈਕ ਨਹੀਂ ਕਰਦਾ, ਵੀ ਇਸ ਕਰਕੇ ਉਹਨਾਂ ਨੂੰ ਉੱਥੋਂ ਡਿਪੋਰਟ ਕੀਤਾ, ਜਿਹੜਾ ਜਵਾਬ ਦਿੱਤਾ ਇਹਨਾਂ ਨੇ ਏਅਰਪੋਰਟ ਅਫੀਸ਼ੀਅਲ ਨੂੰ। ਅਤੇ ਨਾਲ ਹੀ ਦੂਜੀ ਗੱਲ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੇ ਉੱਥੇ ਸਾਰੀ ਗੱਲਬਾਤ ਸੀ ਉਹਦੇ 'ਚ ਜਿਵੇਂ ਕੈਨੇਡਾ ਨੂੰ ਨਫ਼ਰਤ ਕੀਤੀ ਜਾ ਰਹੀ ਆ ਇੰਡੀਅਨ ਸਾਰੇ ਅਫੀਸ਼ੀਅਲਸ ਦੇ ਵੱਲੋਂ, ਅਤੇ ਕੈਨੇਡੀਅਨ ਜਿਹੜੇ ਪਾਸਪੋਰਟ ਹੋਲਡਰਸ ਨੇ ਉਹਨਾਂ ਨੂੰ ਕਿਵੇਂ ਹੇਟ ਕੀਤੀ ਜਾ ਰਹੀ ਆ। ਇਹ ਇੱਕ ਬੜਾ ਗੰਭੀਰ ਮਸਲਾ ਆ, ਵੀ ਇਹ ਸਿਰਫ ਸਰਕਾਰ ਤੱਕ ਗੱਲ ਸੀਮਿਤ ਨਹੀਂ, ਜਿਹੜਾ ਸਾਰਾ ਹੀ ਉੱਥੋਂ ਦਾ ਅਮਲਾ ਫੈਲਾਇਆ, ਜਿਹਨੂੰ ਅਸੀਂ ਬਿਊਰੋਕਰੇਸੀ ਕਹਿੰਦੇ ਆ, ਜਾਂ ਸਾਰੀ ਓਵਰਆਲ ਸਟੇਟ ਦਾ ਸਟਰਕਚਰ ਆ, ਉਹ ਕਿਵੇਂ ਕਿਸੇ ਸਮੇਂ ਜਿਵੇਂ ਪਾਕਿਸਤਾਨ ਦੇ ਬਾਰੇ ਜਾਂ ਪਾਕਿਸਤਾਨ ਦੇ ਖਿਲਾਫ ਜਿਸ ਤਰ੍ਹਾਂ ਦੀ ਹੇਟ ਦੇਖਣ ਨੂੰ ਮਿਲਦੀ ਹੁੰਦੀ ਸੀ, ਅੱਜ ਉਸ ਥਾਂ ਦੇ ਉੱਤੇ ਉਹਨਾਂ ਲੋਕਾਂ ਦੇ ਮਨਾਂ 'ਚ ਕੈਨੇਡਾ ਖੜ੍ਹਾ ਆ। ਅਤੇ ਇਹ ਕਾਫੀ ਗੰਭੀਰ ਗੱਲ ਆ, ਕਾਫੀ ਗੰਭੀਰ ਮਸਲਾ, ਕਿਉਂਕਿ ਪੰਜਾਬ ਤੋਂ ਬਾਹਰ ਜੇ ਕਹਿਣਾ ਹੋਵੇ ਤਾਂ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਕਿਤੇ ਵੱਸਦੇ ਆ ਤਾਂ ਉਹ ਕੈਨੇਡਾ ਆ। ਅਤੇ ਸਿੱਖ ਇੱਕ ਵਿਜ਼ੀਬਲ ਮਾਈਨੋਰਿਟੀ ਆ, ਅਤੇ ਮਤਲਬ ਸਿੱਖਾਂ ਨੂੰ ਲਗਾਤਾਰ ਭਾਰਤ ਦੇ ਵਿੱਚ ਇਸ ਤਰੀਕੇ ਦੇ ਵਤੀਰੇ ਦਾ ਸ਼ਿਕਾਰ ਹੋਣਾ ਪੈਂਦਾ ਆ। ਅਤੇ ਜਿਹੜਾ ਗੁਰਚਰਨ ਸਿੰਘ ਹੋਰਾਂ ਦੇ ਨਾਲ ਵਾਪਰਿਆ, ਇਹ ਕੋਈ ਆਮ ਗੱਲ ਨਹੀਂ, ਵੀ ਹਮੇਸ਼ਾ ਸਿੱਖ ਜਿਹੜੇ ਆ ਉਹਨਾਂ ਦੀ ਅਰਦਾਸ ਦਾ ਹਿੱਸਾ ਰਿਹਾ ਕਿ ਵਿਛੜੇ ਗੁਰਧਾਮ ਜਿਹੜੇ ਆ ਉਹਨਾਂ ਦੇ ਦਰਸ਼ਨ ਦਿਦਾਰੇ ਗੁਰੂ ਪਾਤਸ਼ਾਹ ਉਹਨਾਂ ਨੂੰ ਬਖਸ਼ਣ। ਪਰ ਕਿਸੇ ਸਮੇਂ ਪਾਕਿਸਤਾਨ ਤੱਕ ਉਹ ਗੱਲ ਸੀਮਿਤ ਸੀ, ਪਰ ਹੁਣ ਇਹ ਹਾਲਾਤ ਨੇ ਕਿ ਇੱਕ ਪਾਸੇ ਉਹ ਸਿੱਖ ਜਿਹੜੇ ਕਿ ਕਾਲੀਆਂ ਸੂਚੀਆਂ ਦੇ ਵਿੱਚ ਜਿਨ੍ਹਾਂ ਦੇ ਨਾਂ ਦਰਜ ਆ, ਜੋ ਦਹਾਕਿਆਂ ਤੋਂ ਪੰਜਾਬ ਦੀ ਧਰਤੀ 'ਤੇ ਪੈਰ ਨਹੀਂ ਪਾ ਸਕੇ, ਮਹਿਜ਼ ਇਸ ਗੱਲ ਕਰਕੇ ਕਿ ਉਹਨਾਂ ਨੇ ਸਿੱਖ ਨਸਲਕੁਸ਼ੀ ਦੇ ਖਿਲਾਫ ਆਵਾਜ਼ ਚੁੱਕੀ, ਸਿੱਖ ਹੱਕਾਂ ਦੀ ਗੱਲ ਕੀਤੀ, ਅਤੇ ਅੱਜ ਉਹ ਸਿੱਖ ਵੀ ਇਹ ਸਾਰੇ ਦਮਨ ਚੱਕਰ ਦਾ ਸ਼ਿਕਾਰ ਹੋ ਰਹੇ ਨੇ, ਜਿਹੜੇ ਕਿ ਮਹਿਜ਼ ਹਿਊਮਨਿਸਟਿਕ ਜਿਹੜੇ ਕੰਮ ਆ, ਸੇਵਾ ਦੇ ਕਾਰਜ ਆ, ਉਹ ਕਰ ਰਹੇ ਆ, ਪਰ ਉਹਨਾਂ ਦੀ ਪਛਾਣ ਸਿੱਖ ਆ ਅਤੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰ ਰਹੇ ਆ। ਤਾਂ ਇੱਕ ਬਹੁਤ ਵੱਡਾ ਇਹ ਮਸਲਾ ਆ, ਜਿਹਦੇ 'ਤੇ ਜ਼ਰੂਰ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸਿੱਖ ਜਥੇਬੰਦੀਆਂ ਨੇ, ਸਿੱਖ ਸੰਸਥਾਵਾਂ ਨੇ, ਉਹਨਾਂ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਕਿ ਕਿਵੇਂ ਜਿਹੜੀ ਇਹ ਸਿਚੁਏਸ਼ਨ ਬਣ ਰਹੀ ਆ ਇਹਦਾ ਹੱਲ ਕੀਤਾ ਜਾਵੇ, ਜਾਂ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਇਹ ਵਤੀਰਾ ਹੋ ਰਿਹਾ ਉਹਨੂੰ ਠੱਲ ਪਾਈ ਜਾ ਸਕੇ। ਤਾਂ ਸਾਡਾ ਅੱਜ ਦਾ ਇਹ ਪ੍ਰੋਗਰਾਮ
ਇਸ ਗੱਲ ਦੇ ਉੱਤੇ ਕਨਸਨਟ੍ਰੇਟਡ ਸੀ ਕਿ ਸਿੱਖਾਂ ਦੇ ਨਾਲ ਜਿਹੜਾ ਭਾਰਤ ਦੇ ਵਿੱਚ ਵਤੀਰਾ ਆ ਉਹ ਲਗਾਤਾਰ ਵਿਤਕਰੇ ਵਾਲਾ ਅਤੇ ਬਲਕਿ ਜਿਹਨੂੰ ਅਸੀਂ ਕਹਿ ਸਕਦੇ ਕਿ ਜ਼ਲਾਲਤ ਵਾਲਾ ਜਿਹੜਾ ਆ ਉਹ ਲਗਾਤਾਰ ਜਾਰੀ ਹੈ। ਅਤੇ ਸਿੱਖ ਭਾਵੇਂ ਉਹ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਹੋਣ, ਉਹਨਾਂ ਦੇ ਅੰਦਰ ਜਿਹੜੀ ਡਿਗਨਿਟੀ ਆ ਉਹਨੂੰ ਬਹਾਲ ਕਰਨ ਦੀ ਤੜਫ ਜਿਹੜੀ ਆ ਉਹ ਹਜੇ ਵੀ ਉਹਦੇ ਲਈ ਸੰਘਰਸ਼ ਜਿਹੜਾ ਆ ਉਹ ਜਾਰੀ ਆ। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ 'ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।